ਇਹ ਮਾਸ਼ਾਅੱਲਾ ਜੀ ਅੱਜ ਕੱਲ ਫਲ ਲੱਗਿਆ ਹੋਇਆ ਮੌਸਮ ਹੈ ਇਹਦਾ ਤੇ ਇਹ ਤੁਹਾਨੂੰ ਵਿਖਾਣੇ ਵੀ ਆ। ਲਓ ਜੀ ਅੱਗੇ ਇਹ ਅਸੀਂ ਵੇਖਿਆ ਸੀਗਾ ਉਹਦੇ ਚ ਟੀਵੀ ਟੂਵੀ ਚ। ਅੱਛਾ ਜੀ। ਅੱਜ ਪਹਿਲੀ ਵਾਰੀ ਅਸੀਂ ਇਹਨੂੰ ਫੜਿਆ ਬਿਸਮਿਲ੍ਲਾ ਜੀ। ਇਹ ਵੀ ਅੱਲਾਹ ਤਾਲਾ ਦੀ ਨਿਆਮਤ ਆ ਜੀ ਤੇ ਨਿਆਮਤ ਵੀ ਦੇਖੋ ਕੈਸੀ। ਅੱਛਾ ਰੰਗ ਬਰੰਗੇ ਹਾਏ ਹਾਏ ਸੁਭਾਨ ਅੱਲਾ। ਆ ਗੁਲਾਬੀ ਆ ਤੇ ਆ ਪੀਲਾ। अस्सलाम वालेकुम। ਸਿਆਣੇ ਕਹਿੰਦੇ ਆ ਵੀ ਉੱਚਾ ਥੜਾ ਸਲਾਮਾਂ ਦੀ ਚੱਟੀ। ਵੀ ਜਦੋਂ ਕੋਈ ਬੰਦਾ ਆਪਦੇ ਬੂਹੇ ਅੱਗੇ ਵੱਡਾ ਉੱਚਾ ਥੜਾ ਬਣਾ ਕੇ ਤੇ ਨਵੇਂ ਕੱਪੜੇ ਲੀੜੇ ਪਾ ਕੇ ਬੈਠਾ ਹੋਵੇ ਲੰਘਦੇ ਟੱਪਦੇ ਬੰਦੇ ਸਲਾਮ ਵਾਲੇਕੁਮ ਸਲਾਮ ਵਾਲੇਕੁਮ। ਜਦੋਂ ਕਿਸੇ ਨੇ ਕੰਮ ਵੱਖਰਾ ਜਿਹਾ ਕੀਤਾ ਹੋਵੇ ਨਾ ਨਿਰਾਲਾ ਜਿਹਾ ਕੰਮ ਕੀਤਾ ਹੋਵੇ ਕੋਈ ਐਸਾ ਕੰਮ ਵੀ ਜਿਹੜੇ ਕੰਮ ਦਾ ਰੱਬ ਕਿਸੇ ਬੰਦੇ ਨੂੰ ਮੋਹਰੀ ਬਣਾ ਦੇਵੇ ਤੇ ਉਹ ਫਿਰ ਦੂਰੋਂ ਦੂਰੋਂ ਬੰਦੇ ਉਹਨੂੰ ਲੱਭ ਲੈਂਦੇ ਆ। ਜਿੱਦਾਂ ਹੁਣ ਅਸੀਂ ਲੈਲਪੁਰ ਤੋਂ ਤੁਰੇ ਆ ਤੇ ਕਸੂਰ ਦੇ ਵਿੱਚ ਇੱਕ ਥਾਂ ਦੇ ਉੱਤੇ ਖਲੋਤੇ ਆ। ਅਸੀਂ ਅਮੀਨ ਸਾਹਿਬ ਨੂੰ ਲੱਭਿਆ। अस्सलाम वालेकुम जी। ਵਾਲੇਕੁਮ ਸਲਾਮ। ਅਮੀਨ ਸਾਹਿਬ ਨੂੰ ਅਸੀਂ ਲੱਭਿਆ ਤੇ ਖਬਰੇ ਕਿੰਨੇ ਕੁ ਬੰਦੇ ਇਹਨਾਂ ਨੂੰ ਦਿਹਾੜੀ 'ਚ ਲੱਭਦੇ ਹੋਣੇ। ਇਹ ਉਹ ਬੰਦੇ ਆ ਜਿਨ੍ਹਾਂ ਨੇ ਇਹ ਪਹਿਲਾ ਕੰਮ ਕੀਤਾ ਜਿਹੜੀ ਆ ਤੁਸੀਂ ਫਸਲ ਦੇਖ ਰਹੇ ਆ ਨਾ ਇਹਨੂੰ ਸਾਦੇ ਆ ਡਰੈਗਨ ਫਰੂਟ ਦੇ ਪਹਿਲੇ ਕਾਸ਼ਤਕਾਰ ਆ ਸਾਡੇ ਪਾਕਿਸਤਾਨ ਦੇ ਵਿੱਚ ਤੇ ਇਹਨਾਂ ਨੂੰ ਲੱਭ ਕੇ ਤੁਹਾਡੇ ਨਾਲ ਗੱਲ ਕਰਾਉਣ ਵਾਸਤੇ ਪਹੁੰਚੇ ਆ। ਤੇ ਅਮੀਨ ਸਾਹਿਬ ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਜੀ ਅੱਲਾ ਦਾ ਸ਼ੁਕਰ ਫਸਟ ਕਲਾਸ। ਹਾਂਜੀ ਆ ਤੋੜੋ ਤਾਂ ਜੀ। ਇਹ ਮਾਸ਼ਾਅੱਲਾ ਜੀ ਅੱਜ ਕੱਲ ਫਲ ਲੱਗਿਆ ਹੋਇਆ ਮੌਸਮ ਹੈ ਇਹਦਾ ਤੇ ਇਹ ਤੁਹਾਨੂੰ ਵਿਖਾਣੇ ਵੀ ਆ। ਲਓ ਜੀ ਅੱਗੇ ਇਹ ਅਸੀਂ ਵੇਖਿਆ ਸੀਗਾ ਉਹਦੇ ਚ ਟੀਵੀ ਟੂਵੀ ਚ। ਅੱਛਾ ਜੀ। ਅੱਜ ਪਹਿਲੀ ਵਾਰੀ ਅਸੀਂ ਇਹਨੂੰ ਫੜਿਆ ਬਿਸਮਿਲ੍ਲਾ ਜੀ। ਇਹ ਵੀ ਅੱਲਾਹ ਤਾਲਾ ਦੀ ਨਿਆਮਤ ਆ ਜੀ ਤੇ ਨਿਆਮਤ ਵੀ ਦੇਖੋ ਕੈਸੀ। ਅੱਛਾ ਰੰਗ ਬਰੰਗੇ ਹਾਏ ਹਾਏ ਸੁਭਾਨ ਅੱਲਾ। ਆ ਗੁਲਾਬੀ ਆ ਤੇ ਆ ਪੀਲਾ। ਇਹ ਖਾਣਾ ਕਿੱਦਾਂ? ਇਹ ਛੁਰੀ ਲੈਣ ਗਿਆ ਬੰਦਾ ਉਹਨਾਂ ਦਾ। ਛੁਰੀ ਲੈਣ ਗਿਆ। ਅੱਛਾ ਅਮੀਨ ਸਾਹਿਬ ਇਹ ਕਿੱਦਾਂ ਤੁਹਾਨੂੰ ਇਹ ਆਇਆ ਚੇਤਾ ਵੀ ਯਾਰ ਆ ਵੀ ਕੋਈ ਫਸਲ ਆ ਕਿੱਥੋਂ ਲੱਭੀ ਤੇ ਕਿੱਦਾਂ ਇਸ ਪਾਸੇ ਨੂੰ ਤੁਰੇ ਸੀ? ਚੇਤਾ ਸਰ ਜ਼ਰੂਰਤ ਸੀ ਇਸ ਗੱਲ ਦੀ ਕਿ ਇੱਥੇ ਅਸੀਂ ਉਹ ਗੰਦਮ ਮਕਈ ਫਿਰ ਉਹ ਰਵਾਇਤੀ ਫਸਲਾਂ ਤੋਂ ਹਟ ਕੇ ਫਿਰ ਉਹ ਕੱਟਣੇ ਸ਼ੁਰੂ ਕਰ ਦਿੱਤਾ ਟਨਲ ਫਾਰਮਿੰਗ। ਉਹਦੇ 'ਚ ਵੀ ਕਦੇ ਕੁਛ ਆ ਜਾਣਾ ਕਦੇ ਬਰਾਬਰ ਹੋ ਜਾਣਾ ਕੰਮ। ਇਹ ਕਰ ਕਰਾ ਕੇ ਤੇ ਫਿਰ ਇੱਧਰ ਤਵੱਜੋ ਗਈ ਕਿ ਇਹ ਸਾਡੇ ਨਾਲ ਹੋ ਰਿਹਾ 20 ਕਿਲੋਮੀਟਰ ਦੂਰ ਇਹ ਫਲ ਤੇ ਇੱਥੇ ਕਿਉਂ ਨਹੀਂ ਹੋ ਸਕਦਾ? 20 ਕਿਲੋਮੀਟਰ ਦੂਰ ਇੰਡੀਆ ਦੇ ਵਿੱਚ। ਅੱਛਾ ਫਿਰ ਇੱਥੇ ਟਰਾਈ ਕੀਤਾ ਤੇ ਅੱਲਾਹ ਤਾਲਾ ਨੇ ਕਾਮਯਾਬ ਕਰ ਦਿੱਤਾ। ਸੁਭਾਨ ਅੱਲਾਹ ਸੁਭਾਨ। ਸਰੋਇਆ ਸਾਹਿਬ ਇਹ ਇੱਕ ਐਸਾ ਬਾਗ ਹੈ ਕਿ ਇਹਨੂੰ ਤੁਸੀਂ ਅਗਰ ਲਗਾਉਂਦੇ ਹੋ ਤੇ ਇਹ 1.5 ਸਾਲ ਬਾਅਦ ਹੀ ਤੁਹਾਨੂੰ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ। ਹੋਰ ਕੋਈ ਐਸਾ ਫਲਦਾਰ ਦਰਖਤ ਨਹੀਂ ਜਿਹੜਾ 1.5 ਸਾਲ ਬਾਅਦ ਤੁਹਾਨੂੰ ਫਰੂਟ ਦੇ। ਅੱਛਾ ਮਾਸ਼ਾਅੱਲਾ। ਇੱਧਰ ਨੂੰ ਦਿਖਾਇਆ ਦੋਵੇਂ ਫਲ ਆ ਦੋਵੇਂ ਦੇਖੋ ਜੀ ਸੁਭਾਨ ਅੱਲਾਹ ਕਿਆ ਨਜ਼ਾਰਾ ਯਾਰ। ਅੱਛਾ ਇਹ ਵਿੱਚੋਂ ਇਦਾਂ ਕੱਢ ਕੇ ਮੈਂ ਤੁਹਾਨੂੰ ਕਹਿੰਦਾ ਅੱਛਾ ਇਹਨੂੰ ਹਟਾ ਲਓ। ਇਹ ਸੁਭਾਨ ਅੱਲਾਹ ਇਦਾਂ ਜੀ ਇਦਾਂ ਬਿਸਮਿਲ੍ਲਾ। ਇਹ ਅੱਛੀ ਤਰ੍ਹਾਂ ਰੈਪ ਨਹੀਂ ਹੋਇਆ ਪੱਕਾ ਨਹੀਂ ਇਹ ਅੱਛੀ ਤਰ੍ਹਾਂ ਤੇ ਇਹਦੇ ਸਾਡੇ ਕੋਲ ਮੁxtਲਿਫ ਫਲੇਵਰ ਨੇ ਮੁxtਲਿਫ। ਇਹ ਪੱਕਿਆ ਹੈ ਜੀ। ਅੱਛਾ ਤੁਸੀਂ ਇਹ ਖਾਓਗੇ ਤੇ ਇਹਦਾ ਜ਼ਾਇਕਾ ਕੁਝ ਹੋਰ ਹੋਏਗਾ। ਗੁਲਾਬੀ ਖਾਦਾ ਹੋਣਾ ਚਿੱਟਾ ਖਾਣਾ ਯੈਲੋ ਚਿੱਟਾ ਹੋਰ ਹੈ। ਇਹ ਹੋ ਜਾਏਗਾ ਇਹ ਹੋਰ ਜਾਏਗਾ। ਇਹਦੇ ਮੁxtਲਿਫ ਜ਼ਾਇਕੇ ਔਰ ਮੁxtਲਿਫ ਵੈਰਾਈਟੀਜ਼ ਨੇ। ਆ ਪਿਆਜ਼ ਬਣੀ ਸੁਭਾਨ ਅੱਲਾਹ। ਆਜ਼ਾਨ ਹੋ ਲਵੇ ਬੜਾ ਸਵਾਦੀ ਜ਼ਾਇਕਾ ਜੀ ਉਹਦਾ ਸਵਾਦ ਹੈ ਨਾ। ਹੁਣ ਉਹ ਕਿਸੇ ਸਵਾਦ ਜਿਹੜਾ ਹੁੰਦਾ ਨਾ ਕਿਸੇ ਫਲ ਦਾ ਉਹ ਬੰਦਾ ਸਮਝਾ ਨਹੀਂ ਸਕਦਾ ਕਿਸੇ ਨੂੰ ਵੀ ਇਦਾਂ ਦਾ ਉਦਾਂ ਦਾ। ਇਹ ਤਾਂ ਖਾਦਿਆਂ ਹੀ ਪਤਾ ਲੱਗਣਾ ਵੀ ਇਹ ਕਿੱਦਾਂ ਦਾ। ਵੀ ਹੁਣ ਮੈਂ ਤੁਹਾਨੂੰ ਕਹੀ ਜਾਵਾਂ ਵੀ ਥੋੜਾ ਜਿਹਾ ਸੇਬ ਵਰਗਾ ਥੋੜਾ ਜਿਹਾ ਅਮਰੂਦ ਵਰਗਾ ਉਹ ਕਾਚਾ ਮਾਚਾ ਜਿਹਾ ਹੋ ਜਾਣਾ ਦਿਮਾਗ 'ਚੋਂ ਸਮਝ ਨਹੀਂ ਆਣੀ। ਬਾਕੀ ਦੇਖਣ ਵਾਲੇ ਇਸ ਪੌਦੇ ਦੀ ਸ਼ਕਲ ਤੇ ਨਾ ਹਾਂ ਕਿੰਜ ਦਾ ਹੋਣਾ। ਆਹੋ ਅੱਜ ਇਹਦਾ ਪੌਦਾ ਵੇਖੀਏ ਤੇ ਹੋਰ ਤਰ੍ਹਾਂ ਪਰ ਇਹਦਾ ਫਲ ਬੜਾ ਸਵਾਦੀ ਹੈ ਤੇ ਖੂਬਸੂਰਤ ਵੀ ਹੈ। ਹਾਂਜੀ ਫਲ ਖੂਬਸੂਰਤ ਵੀ ਸੋਹਣਾ ਫਲ ਆ ਇਹ। ਅੱਗੇ ਦੇਖਦੇ ਸੀ ਅੱਜ ਮੁਕੱਦਰਾਂ ਸੀ ਅੱਜ ਅਸੀਂ ਖਾਦਾ।
ਅਮੀਨ ਸਾਹਿਬ ਤੁਸੀਂ ਗੱਲ ਕੀਤੀ ਹੈ ਵੀ 1.5 ਸਾਲ ਦੇ ਵਿੱਚ ਇਹ ਫਲ ਦਿੰਦਾ, ਹਾਂਜੀ ਤੇ ਇਹ ਕਿੰਨਾ ਟਾਈਮ ਦਿੰਦਾ ਇਹ ਵੀ ਨਾਲ ਪਤਾ? ਇਹ ਸਰ ਮਈ ਤੋਂ ਸਟਾਰਟ ਹੋ ਜਾਂਦਾ ਹੈ ਅੱਛਾ ਜੀ। ਤੇ ਦਸੰਬਰ ਤੱਕ ਇਹਦੇ ਆਂਦੇ ਰਹਿੰਦੇ ਆ, ਅੱਛਾ ਫਲ ਆਂਦਾ ਰਹਿੰਦਾ ਹੈ। ਉਹ ਹਾਰਵੈਸਟ ਦੇਖੋ ਨਾ, ਅੱਗੇ ਨਵੇਂ ਫੁੱਲ ਬਣਨੇ ਸ਼ੁਰੂ ਹੋ ਗਏ। ਹਾਂਜੀ ਫਲ ਆ ਰਹੇ ਮਾਸ਼ਾਅੱਲਾ। ਇਹ ਇਹ ਫਲ ਬਣ ਰਹੇ ਆ, ਇਹ ਟੁੱਟ ਜਾਏਗਾ, ਇਹ ਨਵੇਂ ਫੁੱਲ ਜਿਹੜੇ ਆ ਰਹੇ ਨੇ। ਹਾਂ ਨਵੇਂ। ਹਾਂਜੀ ਅੱਛਾ ਮਾਸ਼ਾਅੱਲਾ। ਅੱਛਾ ਇਹਦੀ ਉਮਰ ਕਿੰਨੀ ਹੈ? ਇਹਦੀ ਉਮਰ ਤੇ 2 ਸਾਲ ਹੈ। ਅੱਛਾ ਤੁਸੀਂ ਇੰਡੀਆ ਦੇ ਵਿੱਚੋਂ ਇਹ ਦੇਖਿਆ ਤੇ ਹਾਂਜੀ ਜ਼ਾਹਿਰ ਹੈ ਉੱਥੇ ਵੀਡੀਓ ਜਿਹੜੀਆਂ ਨੇ ਪੰਜਾਬ ਦੀਆਂ, ਉਹ ਸਾਨੂੰ ਗੱਲ ਵੀ ਸਮਝ ਆਉਂਦੀ ਪੰਜਾਬੀ ਉਹਨਾਂ ਦੀ। ਹਾਂਜੀ ਪੰਜਾਬ ਦੀਆਂ ਉਹ ਜਦੋਂ ਵੀਡੀਓ ਦੇਖੀ ਦੀਆਂ ਸੀ, ਫਿਰ ਦਿਲ 'ਚ ਉਹ ਆਂਦਾ ਸੀ ਯਾਰ ਕਿ ਉਹ ਇਹ ਇੱਕੋ ਹੀ ਪੰਜਾਬ ਹੈ, ਉਹ ਵੀ ਤੇ ਵੀ। ਹਾਂਜੀ ਤੇ ਲੇਕਿਨ ਇੱਥੇ ਕਿਉਂ ਨਹੀਂ? ਹਾਂਜੀ ਇੱਥੇ ਪ੍ਰੋਬਲਮ ਸੀ, ਕਿਸੇ ਨੂੰ ਪਤਾ ਹੀ ਨਹੀਂ, ਹਾਂਜੀ। ਇੱਧਰ ਤਵੱਜੋ ਹੀ ਕਿਸੇ ਦੀ ਨਹੀਂ ਸੀ ਗਈ। ਅੱਛਾ ਤੇ ਉਹ ਫਿਰ ਕੋਸ਼ਿਸ਼ ਕੀਤੀ, ਅੱਲਾਹ ਪਾਕ ਨੇ ਮਿਹਰਬਾਨੀ ਕਰਤੀ, ਹੁਣ ਕੋਈ 100 ਤੋਂ ਜ਼ਿਆਦਾ ਸਾਡੇ ਕੋਲ ਵੈਰਾਈਟੀਆਂ ਨੇ। ਅੱਛਾ ਇਹਨਾਂ ਦੇ ਮੁਖਤਲਿਫ ਫਲੇਵਰ ਨੇ, ਮੁਖਤਲਿਫ ਇਹਨਾਂ ਦੀ ਪ੍ਰੋਡਕਸ਼ਨ ਹੈ ਤੇ ਮੁਖਤਲਿਫ ਉਹ ਹੈ। ਇਹ ਅਮੀਨ ਸਾਹਿਬ 100 ਤੋਂ ਬਹੁਤੀਆਂ ਕਿਸਮਾਂ? ਹਾਂ 100 ਤੋਂ ਜ਼ਿਆਦਾ ਕਿਸਮਾਂ ਨੇ ਦੀਆਂ। ਅੱਛਾ ਲੇਕਿਨ ਇੰਜ ਹੀ ਜਿਸ ਤਰ੍ਹਾਂ ਇਹਦੇ ਤੇ ਰਿਸਰਚ ਹੋ ਰਹੀ ਹੈ, ਇਹਦੇ ਰਿਸਰਚ ਬਹੁਤ ਜ਼ਿਆਦਾ ਹੋ ਰਹੀ ਹੈ, ਕਿਉਂਕਿ ਇਹ ਸੁਪਰ ਫਰੂਟ ਹੈ ਤੇ ਇਹਦੇ ਚ ਫਲੇਵਰ ਵਗੈਰਾ ਬੜੇ ਅੱਛੇ ਆ ਰਹੇ ਆ। ਤਾਕਤ ਬੜੀ ਇਹਦੇ 'ਚ। ਹਾਂਜੀ ਤਾਕਤ ਬੜੀ। ਇਹਨੂੰ ਸੁਪਰ ਫੂਡ ਕਿਉਂ ਸਾਦੇ? ਸੁਪਰ ਫਰੂਟ ਤੇ ਜੀ ਜ਼ਾਹਿਰ ਹੈ ਜਦੋਂ ਉਹਨਾਂ ਨੇ ਉਹਦੇ ਐਨਾਲਿਸਿਸ ਕੀਤੇ ਨੇ ਕਿ ਇਹਦੇ ਚ ਕੀ ਚੀਜ਼ਾਂ ਨੇ, ਤੇ ਦੂਸਰੇ ਨੰਬਰ ਦਾ ਸੁਪਰ ਫਰੂਟ ਹੈ, ਪਹਿਲੇ ਐਵਾਕਾਡੋ ਤੇ ਉਸ ਤੋਂ ਬਾਅਦ ਹੈ ਕਿ ਤੁਹਾਡੀ ਸਿਹਤ ਵਾਸਤੇ ਜੋ ਕੁਝ ਵੀ ਚਾਹੀਦਾ ਹੈ ਉਹ ਇਹਦੇ ਚ ਹੈ। ਅਮੀਨ ਸਾਹਿਬ ਉਹਦੇ ਪੱਤਿਆਂ ਤੇ ਇਹਦੇ ਪੱਤਿਆਂ 'ਚ ਫਰਕ ਆ ਬੂਟੇ 'ਚ? ਉਹ ਵੈਰਾਈਟੀ ਹੋਰ ਹੈ, ਡੈਜ਼ਰਟ ਕਿੰਗ 16। ਅੱਛਾ ਇਹ ਹੋਰ ਵੈਰਾਈਟੀ ਹੈ, ਇਹਦੇ ਚ ਵੀ 3-4 ਵੈਰਾਈਟੀਆਂ ਲੱਗੀਆਂ ਨੇ। ਇਹ ਬੜੀ ਮਸ਼ਹੂਰ ਵੈਰਾਈਟੀ ਹੈ ਸਿਆਮ ਰੈੱਡ। ਕੀ ਕਰਾਂ? ਅੱਛਾ ਇਹਨੂੰ ਕਵਰ ਕੀਤਾ। ਇਹ ਕਿਉਂ ਕੀਤਾ ਜੀ? ਇਹ ਕਵਰ ਇਸ ਵਾਸਤੇ ਕੀਤਾ ਹੈ ਕਿ ਇਹ ਜਦੋਂ ਪੱਕਣ ਦੇ ਕਰੀਬ ਹੁੰਦਾ ਹੈ ਨਾ, ਇਹਦੇ ਉੱਪਰ ਆ ਜਾਂਦੇ ਨੇ ਉਹ ਜਾਨਵਰ ਮਾਰ ਦੇਣ, ਚੂਹੀਆਂ, ਅੱਛਾ ਅੱਛਾ। ਉਹ ਡੈਮੇਜ ਕਰ ਦਿੰਦੇ ਨੇ। ਦੇਖੋ ਨਾ ਮਾਸ਼ਾਅੱਲਾ। ਫਿਰ ਇਸ ਵਾਸਤੇ ਇਹਨੂੰ ਕਵਰ ਕਰ ਦਿੱਤਾ ਤਾਂ ਕਿ ਉਹ ਇਹ ਦਰਖਤਾਂ ਦੀ ਵਜ੍ਹਾ ਤੋਂ ਤੁਹਾਨੂੰ ਹੋਰ ਫਲੇਵਰ ਵੀ ਚੈੱਕ ਕਰਵਾਉਂਦੇ ਆ। ਮੇਰੀ ਦੂਸਰੀ ਲਾਈਨ 'ਚ ਹੋ ਰਹੀ ਹੈ। ਇਦਾਂ ਘੁੰਮਦੇ ਆਹੋ, ਘੁੰਮੋ ਜੀ ਤੁਸੀਂ। ਅੱਛਾ ਅਮੀਨ ਸਾਹਿਬ ਇਹਦਾ ਜਿਹੜਾ ਕੋਈ ਬੰਦਾ ਨਵਾਂ ਇਸ ਪਾਸੇ ਆਵੇ ਤੇ ਉਹਦੇ ਵਾਸਤੇ ਕੀ ਤੁਹਾਡੀ ਹਦਾਇਤ ਆ ਵੀ ਉਹ ਕਿੱਦਾਂ ਸ਼ੁਰੂ ਕਰੇ? ਇਹ ਕਿੰਨਾ? ਸਾਰੇ ਪਹਿਲੇ ਤੇ ਇਹਦੇ ਪੌਦੇ ਬਹੁਤ ਹੀ ਮਹਿੰਗੇ ਸੀ। ਅੱਛਾ ਜੀ। ਲੋਕਾਂ ਨੇ ਇੱਥੇ 20-25 ਹਜ਼ਾਰ ਦਾ ਪੌਦਾ ਅਥੈਂਟਿਕ ਕਹਿ ਕੇ ਤੇ ਇਹ ਜੀ ਐਸਾ ਹੈ ਤੇ 20-25 ਹਜ਼ਾਰ ਦਾ ਪੌਦਾ ਸੇਲ ਕੀਤਾ ਹੈ। ਲੇਕਿਨ ਹੁਣ ਅਲਹਮਦੁਲਿਲਾ ਇਹਦੀ ਪ੍ਰਾਈਸ ਜਿਹੜੀ ਹੈ ਬਹੁਤ ਘੱਟ ਹੋ ਗਈ ਹੈ ਅੱਛਾ ਪੌਦਿਆਂ ਦੀ, ਔਰ ਇਹ ਸਸਤੇ 'ਚ ਲੱਗ ਜਾਂਦਾ ਹੈ ਇੰਨੀ ਇਹਦੇ ਤੇ। ਲੇਕਿਨ ਆਮ ਫਸਲਾਂ ਤੋਂ ਜ਼ਿਆਦਾ ਪੈਸੇ ਇਹਦੇ ਤੇ ਲੱਗਦੇ ਨੇ। ਅਮੀਨ ਸਾਹਿਬ ਕਿੰਨੇ ਪੌਦੇ ਲੱਗਦੇ ਕਿੱਲੇ 'ਚ ਇਹਦੇ? ਇਹ ਪੌਦੇ ਆਪਣੀ ਮਰਜ਼ੀ ਜੀ, 6000 ਵੀ ਲਗਾ ਲਓ, 2000 ਵੀ ਲਗਾ ਲਓ। ਅੱਛਾ ਤੇ 6000 ਚ ਤੇ 2000 ਚ? ਇਹ ਹਾਈ ਡੈਂਸਿਟੀ ਤੇ 6000 ਪੌਦਾ। ਅੱਛਾ ਇਹ ਲੱਗਾ? ਹਾਂਜੀ 6000 ਲੱਗਾ। ਹਾਂਜੀ ਅਗਰ ਤੁਸੀਂ ਇਹਨੂੰ ਲਗਾਉਂਦੇ ਹੋ ਆਪਣਾ ਰਿੰਗ ਪੋਲ ਤੇ ਉਹਦੇ ਹੀ 2000 ਪੌਦਾ ਲੱਗਦਾ ਹੈ 1 ਏਕੜ 'ਚ। ਅੱਛਾ 2000 ਪੌਦਾ। ਉਹਦੇ 'ਚ ਤੁਸੀਂ ਇੰਟਰਕ੍ਰੋਪਿੰਗ ਕਰ ਸਕਦੇ ਹੋ, ਕੋਈ ਨਾ ਕੋਈ ਦੂਸਰੀ ਫਸਲ ਵੀ ਲਗਾ ਸਕਦੇ। ਵਿਚਾਰਲੀ ਥਾਂ 'ਚ ਇਹ ਗੈਪ ਇਸ ਤੋਂ ਜ਼ਿਆਦਾ ਹੋਏਗਾ, ਸਪੇਸ ਚਾਰੋਂ ਤਰਫ ਹੋਏਗੀ ਉਹਦੀ। ਉਹ ਮੈਂ ਤੁਹਾਨੂੰ ਦਿਖਾ ਦੇਣਾ ਉਹ ਵੀ। ਚਲੋ ਉਹ ਜਿਹੜਾ 4000 ਵਾਲਾ। ਹਾਂਜੀ ਅੱਛਾ ਇੱਥੇ ਖਲੋਵੋ ਨਾ ਇੱਕ ਮਿੰਟ। 6000 ਪੌਦਾ ਲੱਗ ਗਿਆ, ਚਲੋ ਇਦਾਂ ਲਾਉਣ ਦੀ ਗੱਲ ਕਰ ਦਿੰਨੇ। ਹਾਂਜੀ। ਇੱਕ ਪੌਦਾ ਕਿੰਨੇ ਦਾ? ਇੱਕ ਪੌਦਾ ਹੁਣ ਤੇ ਅਸੀਂ ਜਿਹੜਾ ਦੇ ਰਹੇ ਹਾਂ 200 ਤੋਂ ਲੱਗ ਕੇ ਤੇ ਕੋਈ 2000 ਰੁਪਏ ਤੱਕ। ਨਵੀਆਂ ਵੈਰਾਈਟੀਆਂ ਜਿਹੜੀਆਂ ਮਹਿੰਗੀਆਂ, ਔਰ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਨੇ ਉਹਨਾਂ ਦੇ ਰੇਟ ਘੱਟ ਨੇ। ਅੱਛਾ ਅੱਛਾ। ਜਿਹੜੀ ਚੰਗੀ ਕਿਸਮ ਆ ਉਹਦਾ 2000 ਦਾ ਪੌਦਾ? ਹਾਂ ਚੰਗੀ ਕਿਸਮ ਨਹੀਂ, ਜਿਹੜੇ ਸਾਡੇ ਕੋਲ ਅਜੇ ਘੱਟ ਨੇ, ਠੀਕ ਹੈ ਨਾ, ਉਹ। ਤੇ ਸਸਤਾ ਕਿੰਨਾ ਪੌਦਾ? 200 ਰੁਪਏ ਦਾ। 200 ਰੁਪਏ ਦਾ? ਹਾਂਜੀ। ਤੇ 200 ਰੁਪਏ ਦਾ ਪੌਦਾ। ਤੇ ਜਿਹੜਾ ਵਿੱਚ ਆ ਤੁਸੀਂ ਕੀਤਾ ਹੈ ਇਹ ਆ ਦਿਖਾਓ ਇਹ ਅਲੱਗਾ, ਇਹ ਅਲੱਗਾ। ਇਹ ਸੀਮੈਂਟ ਦਾ ਪੋਲ ਆ, ਕਿੰਨੇ ਫੁੱਟ ਦਾ ਹੈ? ਸੀਮੈਂਟ ਦਾ ਪੋਲ ਹੈ 6.5 ਫੁੱਟ ਦਾ। 6.5 ਫੁੱਟ ਆ ਦਾ 1.5 ਫੁੱਟ ਦੇ ਨੀਚੇ ਜ਼ਮੀਨ 'ਚ? ਹਾਂ 4.5 ਫੁੱਟ ਉੱਪਰ। ਤੇ ਉੱਤੇ ਆ ਜਿਹੜੀ ਰਬੜ ਦੀ ਹੈ ਇਹ ਰਬੜ ਦੀ ਤਾਰ ਜਿਹੜੀ ਟਨਲ ਫਾਰਮਿੰਗ 'ਚ ਯੂਜ਼ ਕਰਦੇ ਸਾਂ ਉਹ ਲਗਾਈ ਹੈ। ਅੱਛਾ ਉਹ ਤਾਰ ਆ। ਤੇ ਵਿੱਚ ਆ ਕਿੱਲ ਕਾਬਲੇ ਵੀ ਪਾਏ ਆ? ਹਾਂਜੀ ਕਿੱਲ ਕਾਬਲੇ ਦੇ ਮਜ਼ਬੂਤੀ ਵਾਸਤੇ। ਇਹ ਕਿੱਲੇ ਦਾ ਜੇ ਖਰਚਾ ਬਣਾਈਏ, ਜਿਹੜਾ ਫਰੇਮ ਦਾ ਖਰਚਾ ਹੈ ਕਿੰਨਾ ਕਾ ਹੈ? ਇਹ ਕੋਈ 4 ਲੱਖ ਰੁਪਏ ਲੱਗ ਜਾਂਦਾ, 4-5। 4 ਲੱਖ ਦਾ ਖਰਚਾ? ਹਾਂਜੀ 4 ਲੱਖ ਦਾ ਖਰਚਾ। ਪੌਦੇ ਜੇ 6000 ਪੌਦੇ ਹੋਣ 200 ਰੁਪਏ ਦੇ ਹਿਸਾਬ ਨਾਲ ਉਹ ਕਿੰਨੇ ਕੁ ਦੇ ਬਣ ਗਏ?
ਉਹ 6000 ਪੌਦੇ 200 ਦੇ ਹਿਸਾਬ ਨਾਲ ਤੇ ਬਣ ਜਾਣਗੇ, ਅੱਲਾ ਤੁਹਾਡੀ ਖੈਰ ਕਰੇ। 12 ਲੱਖ ਦੇ? ਹਾਂਜੀ 12 ਲੱਖ ਦੇ ਬਣ ਜਾਣਗੇ। ਅੱਛਾ, ਬੰਦਾ ਥੋੜੀ ਥਾਂ ਲਾ ਲਵੇ ਜੇ ਬਹੁਤਾ ਖਰਚਾ ਆ ਰਿਹਾ। ਅਗਰ ਮਿਹਨਤ ਕਰ ਸਕਦਾ ਹੈ, ਥੋੜੀ ਥਾਂ ਲਾ ਲੈ ਤੇ ਫਿਰ 2 ਸਾਲਾਂ 'ਚ ਹੀ ਉਹ ਕਿੱਲਾ ਲਾ ਸਕਦਾ ਹੈ। ਹਾਂ, ਉਹਨੂੰ ਵਧਾ ਲਵੇ ਹੈ। ਹਾਂਜੀ ਉਹਨੂੰ ਵਧਾ ਲਵੇ। ਅੱਛਾ, 1.5 ਸਾਲ ਬਾਅਦ ਇਹ ਫਲ ਦੇਣ ਲੱਗ ਗਿਆ। ਹਾਂਜੀ ਅੱਛਾ ਅਮੀਨ ਸਾਹਿਬ, ਜਦੋਂ ਫਲ ਦੇਣ ਲੱਗ ਗਿਆ, ਇਹਦੇ ਫਲ ਦੀ ਮਾਰਕੀਟ ਕੀ ਆ, ਕਿੱਥੇ ਵਿਕਦਾ ਤੇ ਕਿਵੇਂ ਵਿਕਦਾ ਤੇ? ਇਹ ਤੇ ਜਨਾਬ ਇਹ ਵਿਕ ਰਿਹਾ ਸੁਪਰ ਸਟੋਰਾਂ ਤੇ। ਅੱਛਾ। ਠੀਕ ਹੈ। ਹੂੰ। ਔਰ ਆਨਲਾਈਨ ਅਸੀਂ ਤਾਂ ਸੇਲ ਕਰ ਰਹੇ ਹਾਂ ਇਹਨੂੰ। ਅੱਛਾ ਜੀ। ਤੇ ਲਾਹੌਰ ਕਰਾਚੀ ਜਿਹੜੇ ਵੱਡੇ ਸਟੋਰ ਨੇ ਉੱਥੇ ਸੇਲ ਹੋ ਰਿਹਾ। ਤੇ ਕਿੰਨੇ ਦਾ ਇੱਕ ਦਾਣਾ ਵਿਕ ਰਿਹਾ ਜਾਂ ਕੀ? ਦਾਣਾ ਉਹ ਤੇ ਇੱਕ ਦਾਣਾ ਵੇਚਦੇ ਨੇ, ਲੇਕਿਨ ਅਸੀਂ ਵੇਚ ਰਹੇ ਇਹਨੂੰ ਹੁਣ 2200 ਰੁਪਏ ਕੇਜੀ। 2200 ਰੁਪਏ ਕਿਲੋ। ਹਾਂਜੀ। ਤੇ ਜਦੋਂ ਹੁਣ ਇਹਦੀ ਪੂਰਾ ਮੌਸਮ ਆ ਪੱਕਣ ਦਾ, ਹਾਂਜੀ ਤੇ ਉਹ ਦਿਹਾੜੀ ਦਾ ਕਿੰਨਾ ਉਤਰ ਜਾਂਦਾ? ਦਿਹਾੜੀ ਦਾ ਤਾਂ ਨਹੀਂ, ਇੱਕ ਸਰਕਲ ਚ ਤਕਰੀਬਨ ਹੈ ਸਾਡੀ ਇੱਕ ਲਾਈਨ ਤੋਂ ਕੋਈ 50-60 ਕੇਜੀ ਇੱਕ ਦਫਾ ਉਤਰ ਆਉਂਦਾ ਹੈ। ਤੇ ਇਹ ਚੱਲਦਾ ਹੀ ਰਹਿੰਦਾ, ਸਾਨੂੰ 7-8 ਦਫਾ ਇਹ ਹਾਰਵੈਸਟ ਕਰਨਾ ਪੈਂਦਾ। ਤੇ ਜੇ ਇਹਦੀ ਇੱਕ ਸੀਜ਼ਨ ਦੀ ਫਸਲ ਤੁਸੀਂ ਬਣਾ ਕੇ ਸਾਨੂੰ ਦੱਸ ਸਕਦੇ ਹੋ ਵੀ ਇੱਕ ਸੀਜ਼ਨ ਦਾ 1.5 ਸਾਲ ਬਾਅਦ ਜਿਹੜਾ? 1.5 ਸਾਲ ਬਾਅਦ ਤੇ ਸਰ ਫਰੂਟ ਆਏਗਾ ਥੋੜਾ ਹੋਊਗਾ। ਅਸਲ ਅਸਲ ਜਿਹੜਾ ਇਹਦੀ ਪ੍ਰੋਡਕਸ਼ਨ ਹੈ ਉਹ ਤੇ 3 ਸਾਲ ਬਾਅਦ ਸ਼ੁਰੂ ਹੋਏਗੀ। ਪਹਿਲੇ ਜਿਹੜਾ ਫਰੂਟ ਆਏਗਾ ਉਹ ਤੇ ਤੁਹਾਡੇ ਖਰਚੇ ਪੂਰੇ ਕਰੇਗਾ। ਠੀਕ ਹੈ। ਠੀਕ ਹੈ ਨਾ, ਜਿਹੜੇ ਤੁਸੀਂ ਪੈਸੇ ਲਾਏ ਨੇ ਤੁਹਾਨੂੰ ਉਹ ਵਾਪਸ ਮਿਲ ਜਾਣਗੇ, ਲੇਕਿਨ ਅਗਰ ਤੁਸੀਂ ਉਹਨੂੰ ਇਹ ਦੇਖੋ ਨਾ, ਇਸ ਫਲ ਦੀ ਸ਼ੇਪ ਹੋਰ ਹੈ, ਉਹਦੀ ਹੋਰ ਹੈ। ਤੇ ਜਦੋਂ ਤੀਸਰੇ ਸਾਲ ਚ ਭਰ ਕੇ ਉਤਰੂਗਾ? ਭਰ ਕੇ 20 ਤੋਂ 25 ਟਨ ਇਹਦੀ ਪੈਦਾਵਾਰ ਹੈ। ਇਹਦੇ ਹਰ ਕੰਡੇ ਤੇ ਫਲ ਲੱਗਣਾ। ਅੱਛਾ, ਜਦੋਂ ਤੀਸਰੇ ਸਾਲ ਚ ਜਾਣਾ। ਤੀਸਰੇ ਸਾਲ ਇਹਦੀ ਉਮਰ ਕਿੰਨੀ ਹੈ? ਇਹਦੀ ਤਾਂ 2 ਸਾਲ ਉਮਰ। 2 ਸਾਲ ਉਮਰ। ਤੇ ਤੁਸੀਂ ਹੁਣ ਤੱਕ ਦੱਸ ਸਕਦੇ ਆ ਵੀ ਕੀ ਕਮਾ ਲਿਆ ਹੁਣ ਮਿਸਾਲ ਕਿੱਲੇ ਦੀ ਐਵਰੇਜ ਦੇ ਹਿਸਾਬ ਨਾਲ? ਅਸੀਂ ਤੇ ਸਰ ਮਾਸ਼ਾਅੱਲਾ ਬਹੁਤ ਕੁਝ ਅੱਲਾਹ ਪਾਕ ਨੇ ਸਾਨੂੰ ਤੇ ਦਿੱਤਾ ਹੈ। ਅਸੀਂ ਤੇ ਉਹਦਾ ਜਿੰਨਾ ਸ਼ੁਕਰ ਅਦਾ ਕਰੀਏ ਘੱਟ ਹੈ। ਅਸੀਂ ਤੇ ਬਹੁਤ ਜ਼ਿਆਦਾ, ਕਿਉਂਕਿ ਅਸੀਂ ਪੌਦੇ ਵੀ ਸੇਲ ਕਰ ਰਹੇ ਹਾਂ ਤੇ ਇਹਨੂੰ ਅੱਗੇ ਵਧਾ ਵੀ ਰਹੇ ਹਾਂ। ਨਵੀਆਂ ਲੇਟੈਸਟ ਕਮਰਸ਼ੀਅਲ ਵੈਰਾਈਟੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇਹਦੇ 'ਚ ਐਡ ਕਰ ਰਹੇ ਹਾਂ। ਅੱਛਾ ਅਮੀਨ ਸਾਹਿਬ, ਜਿਹੜਾ ਉੱਤੇ ਆਹ ਚਲੋ ਜਿਹੜਾ ਵਿੱਚ ਫਰੇਮ ਆ ਉਹਦੀ ਤਾਂ ਸਮਝ ਆ ਗਈ। ਹਾਂਜੀ। ਜਿਹੜਾ ਆ ਤੁਸੀਂ ਲਾਇਆ ਟਨਲ ਫਾਰਮਿੰਗ ਤਰ੍ਹਾਂ ਜਿਵੇਂ ਅਸੀਂ ਲਾਉਂਦੇ ਆ ਮਿਰਚਾਂ ਮੁਰਚਾਂ ਤੇ, ਜੀ ਇਹ ਕਾਹਦੇ ਵਾਸਤੇ ਇਹਦੇ ਅਗਰ ਸਨਲਾਈਟ ਇਹਨੂੰ ਪੈ ਨਾ ਜੀ, ਸੂਰਜ ਬਰਾਏ ਰਾਸਤ, ਤੇ ਉਹ ਇਹਨੂੰ ਡੈਮੇਜ ਕਰਦਾ ਹੈ ਇਹਦੇ ਪੱਤੇ ਨੂੰ। ਇਹ ਸੂਰਜ ਦੀਆਂ ਛਾਵਾਂ ਤੋਂ ਬਚਾਉਣ ਵਾਸਤੇ ਅਸੀਂ ਇੱਥੇ ਬੀਜਿਆ ਸੀ ਜੰਤਰ, ਉਹ ਕੱਟ ਕੇ ਉੱਥੇ ਵੀ ਰੱਖਿਆ ਸੀ, ਸੁੱਟਿਆ ਉੱਥੇ। ਅੱਛਾ। ਠੀਕ ਹੈ ਨਾ, ਜੰਤਰ ਬੀਜਿਆ ਸੀ ਤੇ ਅਸੀਂ ਇਹਨੂੰ ਕਰ ਦਿੰਦੇ ਆ ਉਹ ਇਹਦੇ ਸਾਏ ਵਾਸਤੇ, ਸ਼ੇਡ ਵਾਸਤੇ। ਅੱਛਾ। ਹਾਂ, ਤਾਂ ਕਿ ਇਹ ਗਰਮੀ ਦੇ ਸਟ੍ਰੈਸ ਤੋਂ ਬਚਿਆ ਰਹੇ ਤੇ ਫਰੂਟਿੰਗ ਅੱਛੀ ਫਰੂਟਿੰਗ ਦੇ। ਸਹੀ ਹੈ। ਇਹ ਇਸ ਵਾਸਤੇ ਲਗਾਇਆ ਸੀ। ਤੇ ਇਹਦੇ ਚ ਅਮੀਨ ਸਾਹਿਬ ਇਹਨੂੰ ਬਿਮਾਰੀ ਕਿੰਨਾ ਕੁ ਤੁਹਾਡਾ? ਬਿਮਾਰੀ ਇਹਨੂੰ ਕੋਈ ਇੰਨੀ ਖਾਸ ਨਹੀਂ ਆਂਦੀ, ਫੰਗਸ ਇਹਨੂੰ ਆਂਦੀ ਹੈ। ਅਗਰ ਇਹਦੀ ਇਸ ਤਰ੍ਹਾਂ ਪ੍ਰੋਟੈਕਸ਼ਨ ਕੀਤੀ ਜਾਏ ਤੇ ਫਿਰ ਫੰਗਸ ਦਾ ਅਟੈਕ ਵੀ ਨਹੀਂ ਆਂਦਾ। ਅੱਛਾ। ਇਹ ਵੀ ਨਾਲ ਗੱਲ ਹੈ ਕਿ ਇਹਨੂੰ ਅਗਰ ਕਵਰ ਅਪ ਕੀਤਾ ਜਾਏ, ਇਹਨੂੰ ਸਟ੍ਰੈਸ ਦੇ ਵਿੱਚ ਪੌਦਾ ਨਾ ਆਵੇ ਤੇ ਇਹਦੇ ਤੇ ਬਿਮਾਰੀ ਵੀ ਨਹੀਂ ਆਂਦੀ। ਇਹ ਜਿਹੜਾ ਵਿੱਚ ਕਿਤੇ ਦਾਗ ਜਿਹੇ ਵਿੱਚ? ਇਹ ਦਾਗ ਇਸ ਵਾਸਤੇ ਆਏ ਜੀ, ਅਸੀਂ ਬੀਜਿਆ ਸੀ ਇੱਥੇ ਜੰਤਰ, ਉਹ ਕੱਢ ਕੇ ਉੱਥੇ ਹੀ ਰੱਖਿਆ। ਆਹ ਦਾਗ ਦੀ ਗੱਲ ਕਰਾਂ ਤੇ ਉਹਦੇ ਚ ਆ ਗਈਆਂ ਸੁੰਡੀਆਂ। ਅੱਛਾ। ਜੰਤਰ ਦੇ ਤੁਹਾਨੂੰ ਪਤਾ, ਤੁਸੀਂ ਤਾਂ ਆਪ ਫਾਰਮਰ ਹੋ, ਸੁੰਡੀਆਂ ਆ ਜਾਂਦੀਆਂ ਨੇ। ਬਹੁਤ ਮੈਂ ਇੱਥੇ ਨਹੀਂ ਸਹੇਗਾ, ਬੰਦਿਆਂ ਨੇ ਖਿਆਲ ਨਹੀਂ ਕੀਤਾ ਤੇ ਉਹ ਸੁੰਡੀਆਂ ਨੇ ਅਟੈਕ ਕੀਤਾ ਤੇ ਮੈਂ ਆ ਕੇ ਜੰਤਰ ਕਢਾ ਦਿੱਤਾ। ਅੱਛਾ। ਹਾਂਜੀ। ਤੇ ਇਹਨੂੰ ਫਿਰ ਤੁਸੀਂ ਕੋਈ ਸਪਰੇਅ ਪਾ ਰਹੇ? ਇਹਨੂੰ ਸਪਰੇਅ ਨਹੀਂ ਕੀਤਾ ਜੀ, ਕੋਈ ਸਪਰੇਅ ਨਹੀਂ ਕੀਤਾ ਸੁੰਡੀਆਂ ਤੋਂ। ਅੱਛਾ। ਇਸ ਵਾਸਤੇ ਨਹੀਂ ਕੀਤਾ ਕਿ ਇਹਨੂੰ ਲਓ ਜੀ, ਇਹਦਾ ਫਲੇਵਰ ਹੋਰ ਸਰ। ਅੱਛਾ, ਇਹ ਕਿਉਂ ਨਹੀਂ ਕੀਤਾ ਜੀ ਸਪਰੇਅ? ਸੁੰਡੀਆਂ ਸਰ ਆਪਣੇ ਆਪ ਮਰ ਜਾਂਦੀਆਂ ਨੇ, ਇਹਨਾਂ ਦਾ ਉਮਰ ਥੋੜੀ ਹੁੰਦੀ ਹੈ। ਠੀਕ ਹੈ ਨਾ, ਇਹਦੀ ਜਦੋਂ ਮਾਹੌਲ ਸੀ ਇਹਨਾਂ ਦਾ ਖਤਮ ਕਰ ਦਿੱਤਾ। ਲਿਆਓ ਜੀ, ਮੈਂ ਕੱਟੂੰਗਾ। ਲਓ ਸਰ। ਆ ਜੀ ਨਵਾਂ ਫਲ, ਨਵੀਂ ਕਿਸਮ ਆ ਗਈ ਹੈ ਜੀ, ਤੁਸੀਂ ਇਹ ਦੇਖ ਲਓ। ਨਵਾਂ ਜ਼ਾਇਕਾ। ਨਵਾਂ ਜ਼ਾਇਕਾ। ਬਿਸਮਿਲ੍ਲਾ। ਸੁਭਾਨ ਅੱਲਾ। ਨਾਲੇ ਖਾ ਕੇ ਦੱਸਣਾ ਜੇ ਜ਼ਾਇਕਾ ਇਹਦਾ ਉਹਦੇ ਨਾਲੋਂ ਮੁਖਤਲਿਫ ਹੈ ਕਿ ਉਹੀ ਹੈ। ਖਾਣਾ ਵੀ ਸੌਖਾ ਹੈ। ਹਾਂਜੀ, ਖਾਣਾ ਵੀ ਸੌਖਾ।
ਅੰਬ ਤਰ੍ਹਾਂ ਬੰਦਾ ਖਾਂਦਾ ਸ਼ਰਮਿੰਦਾ ਨਹੀਂ ਹੁੰਦਾ, ਫਖਰ ਨਾਲ ਖਾ ਸਕਦਾ। ਜ਼ਾਇਕਾ ਲੈਦਾ ਨਾ ਜੀ, ਵੱਖਰਾ ਜੀ, ਤੇ ਸਵਾਦ ਸੇ ਹੌਲਾ ਜਿਹਾ ਫੁੱਲ ਵਰਗਾ ਇਦਾਂ। ਸੁਭਾਨ ਵਾਹ। ਅੱਛਾ, ਬਿਮਾਰੀਆਂ ਦਾ ਇਹਨੂੰ ਕੋਈ ਨਹੀਂ ਏਡਾ ਹੈ ਮਸਲਾ। ਨਹੀਂ, ਬਿਮਾਰੀਆਂ ਦਾ ਕੋਈ ਐਡਾ ਮਸਲਾ ਨਹੀਂ। ਅੱਛਾ, ਤੇ ਇਹਨੂੰ ਜਿਹੜੀ ਤੁਸੀਂ ਖੁਰਾਕ ਦਿੰਦੇ ਆ ਉਹ? ਖੁਰਾਕ ਤੇ ਇਹਨੂੰ ਜ਼ਿਆਦਾ ਰੂੜੀ ਦੇਸੀ ਅੱਛਾ ਮੁਰਗੀਆਂ ਦੀ ਅੱਛਾ ਔਰ ਦੇਸੀ ਉਹ ਜ਼ਿਆਦਾ। ਅੱਛਾ, ਤੁਸੀਂ ਇਹ ਦੂਜੀ ਬਾਜ਼ਾਰੀ ਖਾਦ ਨਹੀਂ ਪਾਉਂਦੇ? ਬਾਜ਼ਾਰੀ ਖਾਦ ਬਹੁਤ ਘੱਟ ਪਾਉਂਦੇ ਆ, ਲੇਕਿਨ ਬਹੁਤ ਘੱਟ ਪਾਉਂਦੇ, ਅੱਛਾ, ਬਹੁਤ ਹੀ ਘੱਟ। ਨਹੀਂ ਉਹਦੇ ਨਾਲ ਕੀ ਸੜ ਸੁੜ ਜਾਂਦਾ ਜਾਂ ਨਹੀਂ ਨਹੀਂ, ਸੜਦਾ ਨਹੀਂ, ਲੇਕਿਨ ਇਹਦੀ ਜਿਹੜੀ ਪਸੰਦੀਦਾ ਖੁਰਾਕ ਹੈ ਨਾ ਜੀ, ਉਹ ਆਰਗੈਨਿਕ ਹੀ ਹੈ। ਅੱਛਾ। ਉਹਦੇ ਨਾਲ ਮੈਂ ਦੇਖਿਆ ਫਰੂਟ ਸਾਈਜ਼ ਵੀ ਅੱਛਾ ਹੁੰਦਾ ਹੈ। ਹੂੰ ਇਹ ਦੇਖੋ ਨਾ ਤੁਸੀਂ, ਮਾਸ਼ਾਅੱਲਾ ਇਹ ਸਾਈਜ਼ ਹੈ ਫਰੂਟ ਦਾ। ਫਰੂਟ ਸਾਈਜ਼ ਵੀ ਅੱਛਾ ਹੁੰਦਾ ਹੈ ਔਰ ਫਲੇਵਰ 'ਚ ਵੀ ਫਰਕ ਪੈਂਦਾ ਹੈ, ਉਹਦੇ ਸਵਾਦ 'ਚ ਵੀ ਫਰਕ ਆਉਂਦਾ ਹੈ। ਇਹ ਤਾਂ ਬੜਾ ਜੀ ਸੁਣ ਕੇ ਚੰਗਾ ਲੱਗਿਆ ਵੀ ਇਹਨੂੰ ਦੂਜੀਆਂ ਸਪਰੇਆਂ ਨੂੰ ਐਡਾ ਇਹ ਮੰਨਦਾ ਨਹੀਂ ਖਾਦ ਨੂੰ। ਉਹ ਦੱਸਦੇ ਆ ਵੀ ਇਹ ਆਲੀ ਰੇ ਰੂੜੀ। ਹਾਂਜੀ, ਮੰਨਦਾ ਤਾਂ ਹੈ ਕੈਮੀਕਲ ਨੂੰ ਤਾਂ ਮੰਨਦਾ ਹੈ, ਲੇਕਿਨ ਸਾਨੂੰ ਉਹਦੇ ਕੈਮੀਕਲ ਤੋਂ ਬਿਹਤਰੀਨ ਜਿਹੜਾ ਕੰਮ ਹੈ ਉਹ ਦੇਸੀ ਅਗਰ ਹੈ ਤੇ ਉਹ ਬੜਾ ਜ਼ਬਰਦਸਤ। ਰਕਬਾ ਬਹੁਤ ਜ਼ਿਆਦਾ ਆ ਕਿ ਜਿੱਥੇ ਪੂਰਾ ਨਹੀਂ ਕਰ ਸਕਦੇ ਤੁਸੀਂ। ਆਹੋ, ਹਜੇ ਤਾਂ ਲੱਗਿਆ ਵੀ ਇੰਨਾ ਕੀ ਹੈ। ਹਾਂ, ਤੇ ਤੁਸੀਂ ਇਹ ਦੱਸੋ ਜੀ ਬਈ ਤੁਹਾਨੂੰ ਤੋੜ ਕੇ ਕਿਤੇ ਲਿਜਾਣਾ ਪੈਂਦਾ ਵੇਚਣ ਵਾਸਤੇ? ਹਾਂਜੀ, ਪੈਕਿੰਗ ਕਰਕੇ ਦੇਣਾ ਪੈਂਦਾ। ਆਨਲਾਈਨ ਅਸੀਂ ਸੇਲ ਕਰ ਰਹੇ ਹਾਂ ਤੇ ਉੱਥੇ ਪੈਕਿੰਗ ਕਰਕੇ ਭੇਜਣਾ ਪੈਂਦਾ। ਜਿੱਥੋਂ ਆਰਡਰ ਆ ਜੇ? ਹਾਂਜੀ, ਆਰਡਰ ਮੁਲਕ ਦੇ ਮੁxtਲਿਫ ਉਹਨਾਂ ਚੋਂ ਆਉਂਦੇ ਨੇ। ਦੇਖੋ ਨਾ ਜੀ, ਇਹ ਵੈਰਾਈਟੀ ਅਲੱਗ ਹੈ। ਅੱਛਾ, ਇਹ ਹਰਾ ਹੀ ਰਹੂਗਾ? ਇਹ ਨਹੀਂ, ਇਹ ਰੈੱਡ ਹੋਏਗਾ। ਅੱਛਾ, ਦੇਖੋ ਇਹਦੇ ਉੱਪਰ ਕਵਰ ਹੈ ਵਾਈਟ ਕਵਰ ਕੁਦਰਤੀ ਤੌਰ ਤੇ ਇਸ ਵੈਰਾਈਟੀ ਦੇ ਉੱਪਰ, ਠੀਕ ਹੈ ਨਾ। ਔਰ ਇਹਦਾ ਫਰੂਟ ਵੀ ਇੱਕ ਅਲੱਗ ਹੈ ਔਰ ਇਹਦੀ ਫਲੇਵਰ ਵੀ ਬਹੁਤ ਆਲਾ ਹੈ। ਇਹਦਾ ਫੁੱਲ ਵੱਡਾ ਹੋ ਗਿਆ, ਇਹ ਹੁਣ ਖਿਲਣ ਵਾਲਾ ਹੈ ਅੱਜ ਕੱਲ੍ਹ ਇਹ 'ਚ। ਜਿਹੜੀ ਤੁਸੀਂ ਗਾਂ ਬਣਾ ਰਹੇ ਆ, ਹਾਂਜੀ ਇਹਦੀ ਗਾਂ ਪੌਦੇ ਬਣਾਣੇ ਜਿਹੜੇ, ਹਾਂਜੀ, ਉਹ ਕਿੱਦਾਂ ਬਣਾਉਂਦੇ ਆ? ਦੀ ਕਲਮਾਂ ਲਾਉਂਦੇ ਆ? ਕਦੀ ਕਲਮਾਂ ਲਾਉਂਦੇ। ਪੱਤਾ ਤੋੜ ਕੇ ਲਾ ਦੇਣ? ਹਾਂਜੀ, ਪੱਤਾ ਤੋੜ ਕੇ ਲਾ ਦੇਣਾ, ਉਹਦੇ ਤੋਂ ਅੱਗੇ ਕਲਮਾਂ ਬਣ ਜਾਂਦੀਆਂ। ਇਹ ਤਾਂ ਫਿਰ ਕਿਸੇ ਬੰਦੇ ਨੇ ਵੀ ਲਾਣਾ ਹੋਵੇ ਇੱਕ ਵਾਰੀ 10 ਮਰਲੇ ਲਾ ਕੇ ਫਿਰ ਭਾਵੇਂ ਮੁਰੱਬਾ ਲਾ ਲੇ। ਭਾਵੇਂ ਮੁਰੱਬਾ ਲਾ ਲੈ ਜੀ, ਇਹ ਤਾਂ ਬੜਾ ਆਸਾਨ ਔਰ ਸੌਖਾ, ਇਹਦਾ ਪੌਦਾ ਸੌਖਾ ਬਣਦਾ ਹੈ ਔਰ ਆਸਾਨ ਬਣਦਾ ਹੈ। ਇਹ ਤਾਂ ਮੈਂ ਨਾ ਕੱਟਣ ਵਾਲੀ ਜਗ੍ਹਾ ਤੋਂ ਕੱਟ ਰਿਹਾ, ਲੇਕਿਨ ਇਹ ਆਪਾਂ ਕਲਮ ਹੀ ਬਣਾਣੀ ਨਾ, ਉਹਦੇ ਹਿਸਾਬ ਨਾਲ ਕੱਟ ਲਓ। ਆਹ ਕਲਮ ਬਣ ਗਈ। ਇਹ ਕਲਮ ਹੈ, ਇਹਨੂੰ ਤੁਸੀਂ ਥੋੜਾ ਜਿਹਾ 2 ਦਿਨ ਰੱਖਣਾ ਇਹਨੂੰ ਇੰਜ ਬਗੈਰ ਲਗਾਉਣ ਤੋਂ, ਤੇ ਇਹਨੂੰ ਇੰਜ ਲਗਾ ਦੇਣਾ ਮਿੱਟੀ 'ਚ ਲਗਾ ਦਿਓ। ਵਾਹ। ਤੇ ਇਹ 20-25-30 ਦਿਨ ਬਾਅਦ ਇਹਦੀ ਜੜ ਨਿਕਲ ਆਏਗੀ। ਵਾਹ ਬਸ ਬਈ, ਇੰਨਾ ਹੀ ਕੰਮ, ਹਿਸਾਬ ਆ ਸਿੱਧਾ ਤੇ ਸੌਖਾ, ਆਸਾਨ। ਇਹਦੇ ਨਾਲ ਕਈ ਬੂਟਿਆਂ ਦੇ ਉੱਤੇ ਕੁਝ ਲਿਖਿਆ ਹੋਇਆ ਜੀ ਵਿੱਚ? ਇਹ ਇਹਨਾਂ ਦੀ ਨਾਂ ਲਿਖੇ ਨੇ ਜੀ। ਵੈਰਾਈਟੀਆਂ ਹਾਂਜੀ, ਵੈਰਾਈਟੀਆਂ ਦੇ ਨਾਂ ਲਿਖੇ ਨੇ ਔਰ ਕਦੋਂ ਅਸੀਂ ਇਹ ਲਗਾਈ ਹੈ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਸਾਰਾ ਇਹਦਾ ਅਸੀਂ ਉਹ ਲਿਖਿਆ ਹੈ ਟਾਈਮ? ਹਾਂਜੀ। ਅੱਛਾ, ਜਿਹੜੇ ਉਹ ਸ਼ਾਰਟ ਫਾਰਮ 'ਚ ਲਿਖਿਆ ਵੀ ਆਮ ਬੰਦੇ ਨੂੰ ਪਤਾ ਨਾ ਲੱਗੇ ਵੀ ਇਹ ਕੀਤਾ ਕੀ ਅਸੀਂ। ਕੀ ਕੀਤਾ? ਆ ਰਹੇ ਇਹ ਦੋਵਾਂ ਦੇ ਵਿੱਚ ਜਿਹੜਾ ਕਿੰਨਾ ਇਹਦੇ ਚ ਹੈ ਇਹ ਪੈੜਾ? ਸਰੋਇਆ ਸਾਹਿਬ 12 ਫੁੱਟ ਰੱਖੋ ਤੇ ਬਿਹਤਰ ਹੈ, ਅਸੀਂ 10 ਫੁੱਟ ਰੱਖਿਆ। ਅੱਛਾ, 12 ਫੁੱਟ ਰੱਖੋ ਤੇ ਚੰਗਾ, ਬਿਹਤਰ ਹੈ। ਇਹ 10 ਫੁੱਟ ਰੱਖਿਆ ਹਾਂ, ਹੋਇਆ 10 ਫੁੱਟ ਰੱਖਿਆ। ਅੱਛਾ। ਸਰ ਜੀ, ਪੌਦੇ ਤੋਂ ਪੌਦੇ ਦਾ ਫਾਸਲਾ ਕਿੰਨਾ ਹੋਣਾ ਚਾਹੀਦਾ? ਪੌਦੇ ਤੋਂ ਪੌਦੇ ਦਾ ਫਾਸਲਾ ਤੇ ਸਰ ਇਹਦੀਆਂ ਜੜ੍ਹਾਂ ਕੋਈ ਲੰਬੀਆਂ ਨਹੀਂ ਹੁੰਦੀਆਂ, ਛੋਟੀਆਂ ਜੜ੍ਹਾਂ ਹੁੰਦੀਆਂ ਨੇ। ਆ ਦਿਖਾ ਔਰ ਦੇ ਹਾਂਜੀ, ਹੇਠੋਂ। ਔਰ ਇਹ ਤਾਂ ਅਸੀਂ 1 ਫੁੱਟ ਦੇ ਵਿੱਚ 2 ਪੌਦੇ ਲਗਾਏ ਨੇ। ਜੋੜੀ ਜੋੜੀ ਲਾਈ ਆ? ਹਾਂ, ਜੋੜੀ ਲਾਈ ਹੋ। ਤੁਸੀਂ ਇਹਨੂੰ ਜ਼ਿਗਜ਼ੈਗ ਵੀ ਲਗਾ ਸਕਦੇ ਹੋ, ਉਧਰ ਵੀ, ਉਧਰ ਵੀ। ਲੇਕਿਨ ਅਸੀਂ ਇਹ ਸਾਰੇ ਗ੍ਰਾਫਟਡ ਪੌਦੇ ਨੇ ਸਾਡੇ। ਜਿਹੜਾ ਤੁਸੀਂ ਦੱਸਿਆ ਜੀ ਹਾਈ ਡੈਂਸਿਟੀ ਦੀ ਗੱਲ ਕੀਤੀ, ਇਹ ਹਾਈ ਡੈਂਸਿਟੀ। ਇਹ ਉਹੀ ਲੱਗਾ? ਹਾਈ ਡੈਂਸਿਟੀ ਚ ਦੂਸਰੇ ਜਿਵੇਂ ਬਗਾਤ ਲਾਉਂਦੇ ਉਹਨਾਂ 'ਚ ਕਟਾਈ ਬੜੀ ਕਰਨੀ ਪੈਂਦੀ, ਇਹਦੇ 'ਚ ਵੀ ਲੋਡ ਪੈਂਦੀ? ਪ੍ਰੂਨਿੰਗ ਤੇ ਇਹਦੇ 'ਚ ਬਹੁਤ ਜ਼ਿਆਦਾ, ਉਹਨਾਂ ਤੋਂ ਵੀ ਜ਼ਿਆਦਾ ਪ੍ਰੂਨਿੰਗ ਕਰਨੀ ਪੈਂਦੀ। ਆ ਮੋੜ ਦਿਖਾ, ਉਹ ਕਿਉਂ ਕਰਨੀ ਪੈਂਦੀ ਜੀ ਇਹ? ਪ੍ਰੂਨਿੰਗ ਸਰ, ਪ੍ਰੂਨਿੰਗ ਨਹੀਂ ਕਰਾਂਗੇ ਤੇ ਇਹਨਾਂ ਦਾ ਇੰਨਾ ਲੋਡ ਹੋ ਜਾਏਗਾ, ਇੰਨਾ ਰਸ਼ ਹੋ ਜਾਏਗਾ ਕਿ ਫਰੂਟ ਦਾ ਸਾਈਜ਼ ਨਹੀਂ ਬਣੇਗਾ। ਅੱਛਾ। ਹਾਂਜੀ। ਤੇ ਉਹ ਹਰੀਆਂ ਟਾਹਣੀਆਂ ਕੱਟਣੀਆਂ ਪੈਂਦੀਆਂ ਜਾਂ ਕੋਈ ਸੁੱਕਦੀਆਂ ਵੀ? ਨਹੀਂ, ਸੁੱਕਦੀਆਂ ਨਹੀਂ, ਹਰੀਆਂ ਹੀ। ਹੁਣ ਜਿਵੇਂ ਆ ਤੁਸੀਂ ਕੱਟ ਰਹੇ ਹੈ? ਇਹ ਮੈਂ ਕੱਟ ਰਿਹਾ, ਲੇਕਿਨ ਤੁਹਾਨੂੰ ਜ਼ਾਇਕਾ ਇੱਕ ਨਵਾਂ ਵਿਖਾ ਰਿਹਾ। ਅੱਛਾ, ਨਵਾਂ ਫਲ ਆ ਗਿਆ। ਹਾਂਜੀ। ਓਏ, ਛੁਰੀ ਦਿਓ ਮੈਨੂੰ ਜ਼ਰਾ।
ਸੁਭਾਨ ਅੱਲਾਹ। ਇਹ ਖਾ ਕੇ ਦੇਖਿਓ, ਇਹਦਾ ਕਲਰ ਵੀ ਦੇਖੋ। ਇਹਦੇ ਕੱਪੜੇ ਲਾ ਲਵਾਂ। ਸੁਭਾਨ ਅੱਲਾਹ ਜੀ। हाँ जी, ਵਾਹ कैसा जाएगा? ਕਮਾਲ ਆ ਜੀ। ਮਾਸ਼ਾਅੱਲਾ ਚੌਥਾ ਫਲ ਖਾਇਆ, ਚਾਰਾਂ ਦਾ ਜਿਹੜਾ ਸਵਾਦ ਆ ਨਾ ਉਹ ਰਲਦਾ ਨਹੀਂ। और रलदा नहीं और अलग अलग। ਵੱਖਰੇ ਵੱਖਰੇ। ਵੱਖਰੇ ਵੱਖਰੇ ਸਵਾਦ। ਯੈਲੋ ਚ ਵੀ ਸਾਡੇ ਕੋਲ ਬੇਸ਼ੁਮਾਰ ਵੈਰਾਈਟੀਆਂ ਨੇ, ਰੈੱਡ ਦੇ ਵਿੱਚ ਵੀ ਬੇਸ਼ੁਮਾਰ ਵੈਰਾਈਟੀਆਂ ਨੇ। ਹੱਥ ਵੀ ਰੱਤੇ ਕਰਦੇ ਨੇ। ਸੋਹਣੇ ਹੋ ਗਏ। ਆ ਲੈ ਕੇ ਜਾਇਓ ਜੀ ਉੱਥੇ। ਉੱਥੇ ਰੱਖ ਯਾਰ ਜਾ ਕੇ। ਉੱਥੇ ਰੱਖਿਓ ਜਾ ਕੇ। ਹੈ ਅੰਦਰ ਤਰ੍ਹਾਂ ਰੰਗ ਕਰਦਾ। ਹਾਂ ਚੁਕੰਦਰ ਤਰ੍ਹਾਂ। ਅਮੀਨ ਸਾਹਿਬ ਇਹ ਜਿਹੜਾ ਪਾਣੀ ਕਿੰਨਾ ਕਿ ਇਹਨੂੰ ਲੱਗਦਾ? ਪਾਣੀ ਸਰ ਇਹਦਾ ਮੋਇਸਚਰ ਹੀ ਬਰਕਰਾਰ ਰਹਿਣਾ ਚਾਹੀਦਾ, ਬਹੁਤ ਜ਼ਿਆਦਾ ਪਾਣੀ ਦੀ ਇਹਨੂੰ ਜ਼ਰੂਰਤ ਨਹੀਂ ਹੁੰਦੀ। ਅੱਛਾ ਇਹ ਬੜੇ ਘੱਟ ਪਾਣੀ ਚ ਸਰਵਾਈਵ ਕਰ ਜਾਂਦਾ ਹੈ। ਇਹ ਪਟੜਾ ਕਿੰਨੇ ਫੁੱਟ ਦਾ ਇਹਦਾ? ਇਹ 2.5 ਫੁੱਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। 2.5 ਫੁੱਟ ਦਾ ਇਹ ਨਾਲ ਪਾਣੀ ਖਾਲੀ ਚੋਂ ਟੱਪਦਾ ਤੇ ਵੱਤਰ ਜਾਂਦਾ ਇਹਨੂੰ ਬਸ? ਨਹੀਂ, ਅਸੀਂ ਤੇ ਇੱਥੇ ਜੰਤਰ ਲਗਾਇਆ ਸੀ, ਇਸ ਵਾਸਤੇ ਉਹਦੇ ਬਣਾਇਆ ਸੀ। ਅਸੀਂ ਕੱਲ ਹੀ ਇਹ ਜੇ ਉਹ ਜੰਤਰ ਨੂੰ ਹਾਰਵੈਸਟ ਨਹੀਂ ਉਂਝ ਦੇਣਾ ਵੱਤਰ ਹੀ ਇਹਨੂੰ ਕਿ ਵਿੱਚ ਹਾਂਜੀ, ਪਾਣੀ ਅਸੀਂ ਜਾਂਦਾ? ਪਾਣੀ ਵਿੱਚ ਦਿੰਦੇ ਇਹਦੇ ਉਹ ਕਾਹਦੇ ਨਾਲ ਦਿੰਨੇ? ਪਾਈਪ ਨਾਲ। ਸਾਡੇ ਅੱਛਾ, ਕੋਲ ਪਾਈਪ ਦੇ ਕਨੈਕਸ਼ਨ ਲੱਗੇ ਨੇ ਪੂਰੇ। ਅੱਛਾ ਵਿੱਚ ਖੇਤ ਦੇ ਲਾਣ ਵਾਲੀ ਗੱਲ ਨਹੀਂ ਹੈ? ਨਹੀਂ ਨਹੀਂ, ਵਿੱਚ ਖੇਤ ਦੇ ਨਹੀਂ ਲਾਉਂਦੇ। ਅੱਛਾ ਪੈਪ ਨਾਲ ਹੀ ਲਾਣਾ, ਹਾਂ, ਇਹਨਾਂ ਥੋੜਾ ਪਾਣੀ ਲਾਣਾ। ਹਾਂਜੀ, ਡ੍ਰਿਪ ਨਾ ਹੋਵੇ ਉਹ ਫਿਰ ਵਾਹ ਕਿਵੇਂ ਲਾਏਗਾ? ਨਹੀਂ ਉਹ ਤੇ ਫਿਰ ਬੈੱਡ ਬਰਾਬਰ ਰੱਖ ਲੈਣਾ ਜੀ। ਅਗਰ ਉਹਦੀ ਜ਼ਮੀਨ ਉੱਚੀ ਹੈ ਤੇ ਫਿਰ ਪੌਦੇ ਨੂੰ ਪਾਣੀ ਟੱਚ ਹੋ ਜਾਏ ਕੋਈ ਇਸ਼ੂ ਨਹੀਂ। ਕੋਈ ਇਸ਼ੂ ਨਹੀਂ, ਪਾਣੀ ਟੱਚ ਹੋ ਜਾਏ ਤੇ ਕੋਈ ਐਡਾ ਇਸ਼ੂ ਨਹੀਂ, ਲੇਕਿਨ ਖੜਾ ਨਾ ਹੋਵੇ, ਮੁਸਲਸਲ ਜੇ ਖੜਾ ਖੜਾ ਨਹੀਂ ਹੋ ਜੇ ਤੇ ਫਿਰ ਇਹ ਫਿਰ ਪ੍ਰੋਬਲਮ ਕਰਦਾ ਹੈ। ਜ਼ਾਹਿਰ ਹੈ ਉਹ ਤੇ ਹਰ ਫਸਲ ਨੂੰ ਕਰਦਾ, ਲੇਕਿਨ ਇਹਨੂੰ ਜ਼ਿਆਦਾ ਕਰਦਾ। ਤੇ ਇਹ ਤਾਂ ਫਿਰ ਮੀਂਹ ਕਣੀ ਤੋਂ ਇਹਨੂੰ ਉੱਚਾ ਹੀ ਰੱਖਣਾ ਪੈਣਾ ਬੈੱਡ ਨੂੰ। ਹੁਣ ਦੇਖੋ ਕਿੰਨੀਆਂ ਬਾਰਿਸ਼ਾਂ ਹੋਈਆਂ ਨੇ, ਬਿਲਕੁਲ ਪਾਣੀ ਪਾਣੀ ਸੀ, ਹੂੰ। ਲੇਕਿਨ ਉਹਦੇ ਬਾਵਜੂਦ ਇਹ ਖੜਾ ਹੈ। ਅੱਛਾ ਇਹਦੀ ਉਮਰ ਕਿੰਨੀ ਹੈ ਪੌਦੇ ਦੀ? ਪੌਦੇ ਦੀ ਉਮਰ ਮੈਂ ਐਸੇ ਫਾਰਮਰ ਨੂੰ ਜਾਣਨਾ ਜਿਹੜੇ 25 ਸਾਲ ਤੋਂ ਇਹਦੇ 30 ਸਾਲ ਤੋਂ ਇਹਦੀ ਫਾਰਮਿੰਗ ਕਰ ਰਹੇ ਨੇ ਔਰ ਮੁਸਲਸਲ ਖੜੇ ਨੇ 25-30 ਸਾਲ ਤੱਕ 25 ਤੇ ਇਹਦੇ ਹਾਂ ਫਲ ਦੇ ਰਹੇ ਆ। ਫਲ ਦੇ ਰਹੇ ਨੇ। ਬੜੀ ਉਮਰ ਆ ਜੀ, ਇੰਨੀ ਤਾਂ ਕਿਸੇ ਦੀ ਉਮਰ ਨਹੀਂ ਹੈ। ਅੱਛਾ ਅਮੀਨ ਸਾਹਿਬ ਜੇ ਤੁਸੀਂ ਮੋٹے ਜੇ ਕੋਈ ਦੱਸੋ ਵੀ ਇਹ ਫਲ ਆ ਹਾਂਜੀ ਖਾਣ ਚ ਬਹੁਤ ਸਵਾਦੀ ਵੀ ਆ, ਹਾਂਜੀ। ਇਹਦੇ ਸਿਹਤ ਤੇ ਕੀ ਫਾਇਦੇ ਫੂਦੇ ਕੋਈ ਸੁਣੀ ਸੇਬ ਦੇ ਸਰ ਇਹ ਸੁਪਰ ਫਰੂਟ ਹੈ ਔਰ ਇਹਦੇ ਹੈਲਥ ਬੈਨੀਫਿਟ ਇੰਨੇ ਨੇ ਕਿ ਜੋ ਇਨਸਾਨੀ ਜ਼ਰੂਰਤ ਹੈ ਨਾ ਉਹ ਤੁਸੀਂ ਅਗਰ ਇਹ 500 ਗ੍ਰਾਮ ਖਾ ਲੈਂਦੇ ਹੋ ਤੇ ਤੁਹਾਡੀ ਪੂਰੇ ਦਿਨ ਦੀ ਜ਼ਰੂਰਤ ਪੂਰੀ ਹੋ ਜਾਂਦੀ। ਜਿਹੜੀ ਵੀ ਤੁਹਾਨੂੰ ਨਿਊਟ੍ਰੀਸ਼ਨ ਚਾਹੀਦੀ ਹੈ ਉਹ ਇਹਦੇ ਤੇ ਅੱਲਾਹ ਪਾਕ ਨੇ ਪਾਈ ਹੈ, ਉਹ ਪੂਰੀ ਹੋ ਜਾਂਦੀ। ਅਮੀਨ ਸਾਹਿਬ ਤੁਸੀਂ ਇਹਦਾ ਮੁਸਤਕਬਲ ਕੀ ਦੇਖਦੇ ਆ? ਅਗਰ ਇਹਦਾ ਰੇਟ ਮਿਸਾਲ ਆ, ਚਲੋ ਤੁਸੀਂ ਤੇ 2200 ਰੁਪਏ ਕਿਲੋ ਵੇਚ ਰਹੇ ਆ, ਹਾਂਜੀ ਕੱਲ ਨੂੰ ਇਹ ਘੱਟ ਦਾ ਰੇਟ ਹੋ ਜਾਂਦਾ? ਇਹਦੀ ਪੈਦਾਵਾਰ ਜ਼ਿਆਦਾ ਜੀ। ਇਹਦਾ ਰੇਟ ਅਗਰ 300 ਰੁਪਏ 400 ਰੁਪਏ ਵੀ ਹੋ ਜਾਂਦਾ ਹੈ ਤੇ ਫਿਰ ਵੀ ਕੋਈ 15-20 ਲੱਖ ਰੁਪਏ ਦਾ ਏਕੜ ਜਿਹੜਾ ਹੈ ਉਹ ਲੱਗ ਵਾਹ 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 ਵਾਹ। ਉਹ ਕਿਉਂਕਿ ਕਹਿੰਦੇ ਇਹਦੀ ਪ੍ਰੋਡਕਸ਼ਨ ਜ਼ਿਆਦਾ ਹੈ। ਹਾਂ ਐਵਰੇਜ ਜ਼ਿਆਦਾ ਇਹਦੀ। ਹਾਂਜੀ ਇਹਦੀ ਐਵਰੇਜ ਜ਼ਿਆਦਾ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਤਾਂ ਬੜੀ ਅੱਛੀ ਗੱਲ ਹੈ ਜੀ, ਇਹ ਤਾਂ ਲਾਣਾ ਚਾਹੀਦਾ। ਤੇ ਸਾਡੇ ਪਾਕਿਸਤਾਨ 'ਚ ਕਿੰਨਾ ਕੁ ਲੱਗ ਰਿਹਾ ਤੁਹਾਨੂੰ? ਬਾਕੀ ਮੁਲਕਾਂ 'ਚ ਹੁਣ ਤੇ ਸਰ ਅਸੀਂ ਤੇ ਖੁਦ 30 ਏਕੜ ਲਗਾ ਰਹੇ ਹਾਂ ਕਰਾਚੀ 'ਚ। ਅੱਛਾ ਮਾਸ਼ਾਅੱਲਾ। ਉਹਦਾ ਆਗਾਜ਼ ਕਰ ਦਿੱਤਾ ਹੈ ਅਲਹਮਦੁਲਿਲਾ। 6000 ਪੌਦਾ ਅਸੀਂ ਲਗਾਤਾ ਹੈ ਤੇ ਬਾਕੀ ਅਨਕਰੀਬ ਇਨਸ਼ਾਅੱਲਾ ਤਿਆਰ ਕਰ ਰਹੇ ਹਾਂ, ਉਹਨੂੰ ਉੱਥੇ ਸ਼ਿਫਟ ਕਰ ਦਾਂਗੇ। ਤੇ ਬਹੁਤ ਸਾਰੇ ਇਹਦੇ 'ਚ ਐਕਸਪੋਰਟਰ ਵੀ ਆ ਰਹੇ ਨੇ ਜਿਹੜੇ ਮੇਰੇ ਇਲਮ 'ਚ ਨੇ। ਅਸੀਂ ਹਰੂਨਾਬਾਦ ਵੀ ਲਗਾਇਆ, ਉੱਥੇ ਮਾਸ਼ਾਅੱਲਾ ਫਰੂਟ ਆ ਗਿਆ। ਅੱਛਾ ਤੇ ਪਹਿਲੇ ਤੇ ਉਹਨਾਂ ਨੇ ਕਿਤੋਂ ਹੋਰ ਲੈ ਕੇ ਲਗਾਇਆ ਸੀ ਤੇ ਉਹ ਫੇਲ ਹੋ ਗਿਆ। ਅੱਛਾ ਤੇ ਉਸ ਤੋਂ ਬਾਅਦ ਉਹਨਾਂ ਮੇਰੇ ਨਾਲ ਰਾਬਤਾ ਕੀਤਾ ਤੇ ਮੇਰੇ ਨਾਲ ਰਾਬਤਾ ਕੀਤਾ ਨੇ ਫਿਰ ਮੈਂ ਉਹਨਾਂ ਨੂੰ ਗਾਈਡ ਕੀਤਾ ਕਿ ਇੰਝ ਇਹਨੂੰ ਕਰਨਾ ਹੈ ਤੇ ਉਹ ਅੱਲਾ ਦੀ ਮਿਹਰਬਾਨੀ ਨਾਲ ਸਰਵਾਈਵ ਕਰ ਗਿਆ ਤੇ ਉਹਨਾਂ ਹੀ ਕਰਾਚੀ ਤੋਂ ਫਿਰ ਸਟਾਰਟ ਲਿਆ। ਅਮੀਨ ਸਾਹਿਬ ਮੈਂ ਇਹੀ ਜਿਹੜੀ ਗੱਲ ਤੁਸੀਂ ਅੱਗੇ ਕੀਤੀ ਹੈ ਕਿ ਉਹਨਾਂ ਨੇ ਲਾਇਆ ਉਹ ਫੇਲ ਹੋ ਗਏ, ਮੈਂ ਇਹੀ ਤਾਂ ਗੱਲ ਪੁੱਛਣਾ ਚਾਹੁੰਦਾ ਵੀ ਸਾਡੇ ਦੇਖਣ ਵਾਲਿਆਂ ਨੂੰ ਦੱਸੋ ਵੀ ਕਿਹੜੀਆਂ ਗੱਲਾਂ ਬਰੀਕੀਆਂ ਜਿਹਦਾ ਖਿਆਲ ਕਰਨਾ ਪੈਣਾ? ਬਰੀਕੀਆਂ ਸਰ ਇਹਨੂੰ ਤੁਸੀਂ ਸਟ੍ਰੈਸ ਤੋਂ ਬਚਾਉਂਦੇ ਹੋ ਨਾ, ਦੋਨਾਂ ਸਟ੍ਰੈਸ ਤੋਂ, ਜ਼ਿਆਦਾ ਠੰਡ ਸਰਦੀ ਔਰ ਜ਼ਿਆਦਾ ਗਰਮੀ ਤੇ ਫਿਰ ਕੋਈ ਇਸ਼ੂ ਨਹੀਂ। ਹੁਣ ਸਿਆਲੇ 'ਚ ਕਿੱਦਾਂ ਬਚਾਣਾ ਇਹਨੂੰ? ਸਿਆਲੇ 'ਚ ਅਸੀਂ ਇਹਦੇ ਉੱਪਰ ਕਪੜਾ ਪਾ ਦਿੰਦੇ ਹਾਂ, ਛਾਪਰ ਪਾ ਦਿੰਦੇ ਹਾਂ। ਛਾਪਰ ਪਾ ਦਿੰਦੇ ਆ, ਪੈਪ ਤਾਂ ਲੱਗੇ ਹੀ ਹੋਏ ਆ। ਹਾਂਜੀ ਪਾਈਪ ਲੱਗੇ। ਸਖਤ ਗਰਮੀ 'ਚ ਆ ਪਾਉਂਦੇ ਆ। ਹਾਂਜੀ ਇਹ ਕੀ ਹੈ? ਇਹ ਨੈਟ ਹੈ ਆਮ ਜਿਹੜਾ ਨਰਸਰੀਆਂ ਵਾਲਾ ਹੁੰਦਾ ਇਹ ਉਹ ਹੈ। ਇਹਦਾ ਕੀ ਰੇਟ ਇਹ ਹੈ? ਇੰਪੋਰਟਡ ਹੈ। ਇਹਦਾ ਰੇਟ ਰੂਟ ਪਤਾ ਕੋਈ? ਇਹਦਾ ਰੇਟ ਕੋਈ 32000 ਰੁਪਏ ਦਾ ਇੱਕ ਰੋਲ ਹੈ। ਅੱਛਾ ਬਰੋਲ ਆ, ਉਹ ਕਿੰਨੀ ਥਾਂ 'ਚ ਪੈ ਜਾਂਦਾ? ਉਹ 32 ਇਹਦੇ ਚ ਹੁੰਦਾ ਹੈ ਤੇ 130 ਮੀਟਰ। 130 ਮੀਟਰ। ਹਾਂਜੀ ਅੱਛਾ ਜਿਵੇਂ ਇਹ ਕੰਡਿਆਂ ਦੀ ਵਾਲੀ ਫਸਲ ਆ, ਹਾਂਜੀ ਇਹ ਥੋਰ ਦੀ ਨਸਲ ਆ ਇਹ?
ਹਾਂਜੀ ਉਸੇ ਹੀ ਨਸਲ ਚੋਂ ਹੈ। ਜਿਵੇਂ ਛਿੱਤਰ ਥੋਰਾ, ਹਾਂਜੀ, ਹਾਂਜੀ। ਡੰਡਾ ਥੋਰਾ। ਡੰਡਾ ਥੋੜਾ ਨਾ ਅਸੀਂ ਗ੍ਰਾਫਟਡ ਲਗਾਇਆ, ਦੇਖੋ ਤੁਸੀਂ ਇਹ ਉਹ ਥੋਰ ਦੀ ਸ਼ੂਟ ਹੈ ਇਹ। ਹਾਂ ਅੱਛਾ, ਵਿੱਚ ਉਹ ਥੋਰ ਦੀ ਆ ਗਿਆ ਕਿਤੇ ਉਹਦੇ ਹਾਂਜੀ, ਉਹ ਰੂਟ ਸਟਾਕ ਉਹ ਹੈ ਨਾ। ਹੂੰ ਥੋਰ ਤੋਂ ਪੇਂਦ ਕੀਤਾ ਹੋਇਆ। ਹਾਂਜੀ, ਤੇ ਹਾਂਜੀ। ਕਿਤੇ ਕਿਤੇ ਥੋਰ ਦੀ ਟਾਹਣੀ ਵਿੱਚ ਆ ਜਾਂਦੀ ਹੈ, ਹਾਂਜੀ, ਜਿਵੇਂ ਬੇਰੀ ਕਾਠੀ ਹੋਵੇ। ਹਾਂਜੀ, ਹਾਂਜੀ। ਉਹਦੇ ਜਿਹਦੇ ਤੇ ਤੁਸੀਂ ਗ੍ਰਾਫਟ ਕੀਤਾ, ਜੇ ਬਾਅਦ ਦਫਾ ਖੱਟੀ ਨੂੰ ਖੱਟੀ ਤੇ ਕੋਈ ਸਿਟਰਸ ਗ੍ਰਾਫਟ ਕਰਦੇ ਤਾਂ ਉਹਦਾ ਥੱਲਿਓਂ ਨਿਕਲ ਆਉਂਦਾ ਹੈ। ਨਿਕਲ ਆਂਦਾ। ਇਹਨੂੰ ਅਸੀਂ ਫਿਰ ਕੱਟ ਦਿੰਦੇ ਹਾਂ। ਇਹ ਉਹ ਹਿਸਾਬ ਆ। ਅੱਛਾ, ਜਿਵੇਂ ਇਹਦੇ ਕੰਡਿਆਂ ਮੈਂ ਕਿਹਾ ਵੀ ਇਹ ਲੰਘਦੇ ਟੱਪਦੇ ਹੱਥਾਂ ਨੂੰ ਲੱਗਦਾ ਇਹ ਜਿਵੇਂ ਭਿੰਡੀ ਤੋਰੀ ਤੋੜਨੀ ਔਖੀ ਹੁੰਦੀ, ਇਹਨੂੰ ਤਾਂ ਖਿਆਈ ਨਹੀਂ, ਕੋਈ। ਨਹੀਂ, ਅਸੀਂ ਗਲਵਜ਼ ਰੱਖੇ ਨੇ ਤੋੜਨ ਵਾਸਤੇ, ਗਲਵਜ਼ ਪਹਿਨ ਲੈਂਦੇ ਨੇ ਬੰਦੇ। ਅੱਛਾ। ਤੇ ਕੋਈ ਐਡਾ ਇਸ਼ੂ ਨਹੀਂ, ਇਹ ਤੇ ਯੂਜ਼ ਟੂ ਹੋ ਗਏ ਨੇ, ਉਹਨਾਂ ਨੂੰ ਕੰਡੇ ਕਹਿੰਦੇ ਕੁਝ ਨਹੀਂ। ਹਾਂ ਹਾਂ। ਅੱਛਾ, ਇੱਕ ਇਹ ਤੁਸੀਂ ਸ਼ੁਰੂ ਦੇ ਵਿੱਚ ਪੌਦੇ ਕਿਤੋਂ ਲੱਭ ਲਏ ਮਿਸਾਲ, ਹਾਂਜੀ। ਕੋਈ ਕਿਸਮ ਲੱਭ ਲਈ, ਹੁਣ ਗਾਂ ਕਿਸਮਾਂ ਤੁਸੀਂ ਆਪ ਤਿਆਰ ਕਰ ਰਹੇ ਆ ਜਾਂ ਤਿਆਰ ਹੋਈਆਂ ਹਵਾਈਆਂ ਲੱਭਦੀਆਂ? ਨਹੀਂ, ਨਹੀਂ ਸਰ, ਅਸੀਂ ਤੇ ਫਿਲਹਾਲ ਤੇ ਨਹੀਂ ਕਰ ਰਹੇ, ਲੇਕਿਨ ਅਸੀਂ ਕਰ ਰਹੇ ਇਨਸ਼ਾਅੱਲਾ। ਇਹਦਾ ਰਿਸਰਚ ਦਾ ਪੂਰਾ ਇੱਕ ਸੈਂਟਰ ਬਣਾ ਰਹੇ ਹਾਂ। ਅੱਛਾ। ਉਹ ਸਾਇੰਸਦਾਨਾਂ ਨਾਲ ਰਾਬਤਾ ਹੈ ਸਾਡਾ, ਤੇ ਉਹ ਇਨਸ਼ਾਅੱਲਾ ਜਲਦੀ ਸਟਾਰਟ ਹੋ ਜਾਏਗਾ। ਅਸੀਂ ਵੈਰਾਈਟੀਆਂ ਤੇ ਲੇਟੈਸਟ ਜਿਹੜੀਆਂ ਦੁਨੀਆ ਤੇ ਬਣ ਰਹੀਆਂ ਨੇ ਉਹੀ ਐਡ ਕੀਤੀਆਂ ਨੇ ਇਹਦੇ 'ਚ, ਲੇਕਿਨ ਇਨਸ਼ਾਅੱਲਾ ਜਲਦੀ ਅਸੀਂ ਇਹ ਨਵੀਆਂ ਵੈਰਾਈਟੀਆਂ ਇਹਦੀਆਂ ਪਾਕਿਸਤਾਨ 'ਚ ਇਨਸ਼ਾਅੱਲਾ ਤਿਆਰ ਹੋਣੀ ਤੇ ਸ਼ੁਰੂ ਉਹ ਕਿੱਥੋਂ ਲਈਆਂ, ਕਿੱਥੋਂ ਸੀ ਤੁਸੀਂ? ਮੈਂ ਆਸਟ੍ਰੇਲੀਆ, USA, ਥਾਈਲੈਂਡ, ਅੱਛਾ। ਮਲੇਸ਼ੀਆ, ਹੂੰ। ਇਹੋ ਜਿਹੇ ਮੁਲਕਾਂ 'ਚੋਂ। ਅੱਛਾ, ਆਹ ਤੁਹਾਡੀ ਪਨੀਰੀ ਹੈ? ਹਾਂਜੀ, ਇਹ ਪਨੀਰੀ ਹੈ। ਅੱਛਾ, ਜਦੋਂ ਤੁਸੀਂ ਉੱਥੋਂ ਪੱਤਾ ਤੋੜ ਕੇ ਲਾਇਆ, ਤੁਸੀਂ ਹੁਣ ਦਿਖਾਇਆ ਸਾਨੂੰ ਕਿ ਥੋਰ ਦਾ ਵਿੱਚ ਆ ਗਿਆ ਸੀ ਡੰਡਾ। ਨਹੀਂ, ਇਹ ਤੇ ਉਹ ਲੱਗਾ ਇਹ ਕਲਮ ਹੀ ਲੱਗੀ ਉਹਦੀ। ਇਹ ਕਲਮ ਉਹਦੀ ਲੱਗ ਗਈ ਡਰੈਗਨ ਫਰੂਟ ਦੀ। ਹੁਣ ਇਹਦੇ ਹੀ ਤੇ ਥੋਰ ਨਹੀਂ ਨਾ ਆ ਨਹੀਂ, ਸਕਦਾ? ਨਹੀਂ, ਇਹਦੇ 'ਚ ਨਹੀਂ ਥੋਰ ਆਏਗਾ। ਉਹ ਤੇ ਅਸੀਂ ਜਦੋਂ ਦੇਖੋ ਨਾ, ਇਹ ਅਸੀਂ ਗ੍ਰਾਫਟ ਕੀਤਾ ਇਹਨਾਂ ਤੇ, ਇਹ ਥੋਰ ਹੈ ਨੀਚੇ। ਅੱਛਾ, ਥੋਰ ਨੂੰ ਮੈਂ ਇੱਥੇ ਤੁਹਾਨੂੰ- ਕਿਧਰ? ਹਾਂ, ਮੈਂ ਤੁਹਾਨੂੰ ਦਿਖਾਣਾ। ਸਹੀ ਹੈ। ਇਹ ਨੀਚੇ ਹੈ ਥੋਰ, ਅੱਛਾ, ਠੀਕ ਹੈ ਜੀ। ਇਹ ਇਹਦੇ ਉੱਪਰ ਅਸੀਂ ਗ੍ਰਾਫਟ ਕੀਤਾ ਇੱਥੇ। ਇਹ ਪੇਂਦ ਲਾਈ ਸੀ ਹਾਂਜੀ, ਪੇਮੈਂਟ ਕੀਤਾ ਹੈ। ਚਾਕੂ ਨਾਲ? ਜੀ, ਜੀ। ਅੱਛਾ। ਇੱਥੇ ਪੇਮੈਂਟ ਕੀਤਾ ਹੈ। ਹੁਣ ਇਹ ਥੱਲੇ ਰਹਿ ਜਾਏਗਾ, ਇਹਦੇ ਉੱਤੋਂ ਅੱਗੇ ਉਹ ਡਰੈਗਨ ਫਰੂਟ ਚੱਲਣਾ ਸ਼ੁਰੂ ਹੋ ਜਾਏਗਾ। ਹਾਂ। ਇਹ ਉਦੋਂ ਅਸੀਂ ਕਰਨਾ ਸ਼ੁਰੂ ਕੀਤਾ ਸੀ ਇਹਨੂੰ ਜਦੋਂ ਸਾਡੇ ਕੋਲ ਵੈਰਾਈਟੀਆਂ ਘੱਟ ਸੀ ਔਰ ਬਹੁਤ ਜ਼ਿਆਦਾ ਕੀਮਤ ਸੀ। ਅੱਛਾ, ਹੁਣ ਇਹਦੀ ਲੋੜ ਕੋਈ ਨਹੀਂ? ਨਹੀਂ, ਨਹੀਂ, ਹੁਣ ਨਹੀਂ ਲੋੜ ਇਹਦੀ ਸਾਨੂੰ, ਤੇ ਆਲਮੋਸਟ ਇਹਦੀ ਲੋੜ ਨਹੀਂ ਹੈਗੀ। ਲੇਕਿਨ ਅਸੀਂ ਜਿਹੜੀਆਂ ਨਵੀਆਂ ਵੈਰਾਈਟੀਆਂ ਆ ਰਹੀਆਂ ਨੇ ਉਹਨੂੰ ਥੋਰ ਤੇ ਹੀ ਉਹ ਕਰ। ਖਾਸੀਆਂ ਮਹਿੰਗੀਆਂ ਨੇ, ਉਹਨਾਂ ਨੂੰ ਅਸੀਂ ਥੋੜ ਤੇ ਕਰਕੇ ਤੇ ਅੱਗੇ ਮਲਟੀਪਲਾਈ ਕਰਨੇ ਤਾਂ ਕਿ ਜਲਦੀ ਤੋਂ ਜਲਦੀ ਉਹ ਵੈਰਾਈਟੀ ਇੱਥੇ ਮਿਲਣਾ ਸ਼ੁਰੂ ਹੋ ਜਾਏ। ਤੇ ਹੁਣ ਇਸ ਟਾਈਮ ਤੁਹਾਡੇ ਕੋਲ ਕਿੰਨੀਆਂ ਵੈਰਾਈਟੀਆਂ? ਇੱਕ ਮੇਰਾ ਖਿਆਲ ਹੈ 100 ਵੈਰਾਈਟੀ ਸਾਡੇ ਕੋਲ। 100? ਮਾਸ਼ਾਅੱਲਾ, ਹਾਂਜੀ। 100 ਵੈਰਾਈਟੀ। ਤੇ ਇਹ ਜਿਹੜਾ ਤੁਸੀਂ ਕਹਿ ਰਹੇ ਸੀ 200 ਰੁਪਏ ਦਾ ਪੌਦਾ, ਉਹ ਇਹਨਾਂ ਨੂੰ ਕਹਿ ਸਕਦੇ ਆ ਵੀ ਇਸ ਹਾਲਤ 'ਚ 200 ਦਾ? ਹਾਂਜੀ, ਉਹ ਅੱਗੇ ਨੇ ਸਾਡੇ ਕੋਲ। ਤੇ ਇਹ ਪੌਦੇ ਦੀ ਕੀਮਤਾਂ ਦਾ ਕਿਵੇਂ? ਇਹ ਮੁxtਲਿਫ ਕੀਮਤਾਂ ਨੇ ਇਹਨਾਂ ਦੀਆਂ, ਮੁxtਲਿਫ ਵੈਰਾਈਟੀਆਂ ਦੀਆਂ ਮੁxtਲਿਫ ਕੀਮਤਾਂ। ਤੇ ਕੋਈ ਜਿਹੜੀਆਂ ਇਹਦੀਆਂ ਕਹਿ ਲਓ ਵੀ ਮੇਨ ਜੀਆਂ ਵੈਰਾਈਟੀਆਂ, ਉਹਨਾਂ ਦਾ ਤਾਂ ਨਾਂ ਤਾਂ ਲਵੋ ਵਿੱਚ। ਉਹ ਇਹਦੇ 'ਚ ਹੁਣ ਨਵੀਆਂ ਜਿਹੜੀਆਂ ਵੈਰਾਈਟੀਆਂ ਆਈਆਂ ਨੇ ਉਹਨਾਂ 'ਚ ਮਿਊਜ਼ੂ ਲੌਂਗ ਹੈ। ਉਹ ਮੱਠਾ ਟੁਰ ਉਸਮਾਨ ਨੂੰ ਆ। ਹਾਂ। ਕਿਹੜੀਆਂ ਵੈਰਾਈਟੀਆਂ? ਸਾਡੇ ਕੋਲ ਮੋਰੋਕਨ 2 ਆ ਗਈ ਸਾਡੇ ਕੋਲ, ਮਿਊਜ਼ੂ ਲੌਂਗ ਹੈ, H14 ਹੈ, ਔਰ LD5 ਹੈ। ਇਹ ਸਾਰੀਆਂ ਨਵੀਆਂ ਵੈਰਾਈਟੀਆਂ ਨੇ। ਦੇਖੋ ਨਾ, ਨਵੀਂ ਵੈਰਾਈਟੀ ਦਾ ਇਹਦੇ ਤੇ ਫਲਾਵਰ ਆ ਗਿਆ। ਅੱਛਾ, ਫੁੱਲ ਆ ਗਿਆ ਉੱਤੇ। ਹਾਂ। ਇਹ ਉਸਮਾਨ ਸਾਹਿਬ ਇੱਧਰ ਨੂੰ ਆਓ, ਇਹ ਸਾਡੇ ਮਗਰ ਇੱਧਰ ਨੂੰ ਆਓ, ਇੱਧਰ ਨੂੰ ਆਓ। ਅੱਛਾ, ਆ ਜਿਹੜਾ ਤੁਸੀਂ ਥੋਰ ਦੇ ਉੱਤੇ ਕੀਤਾ ਹੋਇਆ? ਹਾਂਜੀ, ਇਹ ਨਵੀਂ ਵੈਰਾਈਟੀ ਨਾ ਜੀ, ਦੇਖੋ LD5। ਇਹ ਅਸੀਂ ਇਹਦੇ ਉੱਤੇ ਗ੍ਰਾਫਟ ਕੀਤਾ ਹੈ। ਇਹ ਬਹੁਤ ਅੱਛੀ ਇਹ ਵੈਰਾਈਟੀ ਹੈ। ਅੱਛਾ, ਬਹੁਤ ਹੀ ਇਹ ਜ਼ਬਰਦਸਤ ਟੇਪ ਦੇ ਨਾਲ ਲਾਤਾ ਤੇ ਹੁਣ ਚੱਲ ਹਾਂਜੀ, ਪਊ? ਇਹ ਚੱਲ ਪਏਗਾ। ਇਹਦੇ ਤੋਂ ਅੱਗੇ ਨਿਕਲ ਆਏਗੀ ਇਹਦੀ ਸ਼ਾਖ। ਅੱਛਾ, ਆ ਦੇਖੋ ਨਾ, ਨਰਸਰੀ 'ਚ ਫਰੂਟ ਵੀ ਬਣ ਗਿਆ ਇਹਦਾ। ਹਾਂ, ਫਲ ਲੱਗ ਰਿਹਾ। ਬੜੀ ਕਾਰੀਗਰੀ ਹੈ ਜੀ। ਅੱਛਾ, ਇਹ ਦੇਖ ਕੇ ਨਾ ਤੁਹਾਨੂੰ ਇਦਾਂ ਲੱਗਦਾ ਵੀ ਇਹ ਕੰਮ ਇੱਕ ਜਨੂਨੀ ਜਿਹੇ ਬੰਦੇ ਦਾ ਕੰਮ ਆ, ਇਹ ਕਿਸੇ ਆਮ ਜ਼ਿਮੀਦਾਰ ਦਾ ਕੰਮ ਨਹੀਂ। ਸਰ, ਇਹ ਜਨੂਨ ਦੋ ਤਰੀਕੇ ਨਾਲ ਆਉਂਦਾ ਹੈ। ਇੱਕ ਤੁਹਾਨੂੰ ਸ਼ੌਕ ਹੋਵੇ, ਇੱਕ ਤੁਹਾਡੀ ਜ਼ਰੂਰਤ ਹੋਵੇ ਕਿ ਤੁਸੀਂ ਪੈਸੇ ਕਮਾਣੇ ਨੇ ਔਰ ਹਲਾਲ ਦਾ ਕੰਮ ਕਰਨਾ ਹੈ, ਸਹੀ ਕੰਮ ਕਰਨਾ ਹੈ, ਤੇ ਅੱਲਾਹ ਪਾਕ ਰਸਤਾ ਵੀ ਖੋਲ ਦਿੰਦਾ। ਰਸਤਾ ਖੋਲ ਦਿੰਦਾ। ਤੇ ਐਫਰਟ ਤੋਂ ਬਗੈਰ ਤੇ ਕੋਈ ਚੱਕਰ ਹੀ ਨਹੀਂ। ਬਿਲਕੁਲ। ਕੁਦਰਤ ਦਾ ਤਰੀਕਾ ਹੀ ਨਹੀਂ ਕਿ ਤੁਸੀਂ ਹੱਥ ਨਾ ਲਾਓ ਤੇ ਰੋਟੀ ਖਾ ਲਓ। ਰੋਟੀ ਖਾਣਾ ਇਹ ਮਾਲਕ ਦੀ ਇੱਕ ਉਹ ਹੈ ਮਿਹਰਬਾਨੀ ਹੈ ਕਿ
ਬਸ ਇਹ ਸ਼ੌਕ ਤੇ ਜਜ਼ਬੇ ਨਾਲ ਲੱਗੇ ਰਹੇ ਕਿ ਇਹ ਹੈ ਨਹੀਂ। ਫਿਰ ਤੁਹਾਡੇ ਵਗਰੇ ਭਰਾਵਾਂ ਨੇ ਬੜਾ ਹੌਸਲਾ ਵੀ ਦਿੱਤਾ ਸਾਨੂੰ ਕਿ ਇੱਥੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਟੂਡੈਂਟ ਲੋਕਾਂ ਨੇ PhD ਕਰਨੀ ਸ਼ੁਰੂ ਕਰਤੀ ਇਹਨਾਂ ਤੇ ਉਹਦੀ ਵਜ੍ਹਾ ਤੋਂ ਫਿਰ ਬੜਾ ਹੌਸਲਾ ਵੀ ਹੁੰਦਾ ਹੈ ਤੇ ਫਿਰ ਸ਼ੌਕ ਜਜ਼ਬਾ ਵੱਧਦਾ ਹੈ। ਫਿਰ ਉਹਦੇ ਸ਼ੌਕ ਨਾਲ ਫਿਰ ਪੈਸੇ ਆਣ ਤੇ ਫਿਰ ਹੋਰ ਹਾਂ ਫਿਰ ਤਾਂ ਕਿਆ ਹੀ ਬਾਤ ਆ, ਜੇ ਸ਼ੌਕ ਰੋਜ਼ਗਾਰ ਬਣ ਜੇ ਹਾਂਜੀ ਤੇ ਹੋਰ ਕੀ ਚਾਹੀਦਾ। ਆ ਵਿੱਚ ਕਾਨੇ ਜੇ ਕਾਹਦੇ ਦਿਸਦੇ ਜੀ? ਇਹ ਛੋਟੀਆਂ ਲਗਾਈਆਂ ਨਹੀਂ ਤੇ ਇਹ ਡਿੱਗ ਪਿਆ। ਅੱਛਾ ਸਿੱਧਾ ਬਣ ਕੇ। ਹਾਂ ਸਿੱਧਾ ਬਣਨ ਵਾਸਤੇ ਇਹਨੂੰ ਨਾ ਸਾਰੇ ਦੀ ਜ਼ਰੂਰਤ ਹੁੰਦੀ ਹੈ। ਅੱਛਾ ਅਮੀਨ ਸਾਹਿਬ ਜਦੋਂ ਖੇਤ ਚ ਲਾਉਂਦੇ ਆ, ਹਾਂਜੀ ਇੱਕ ਖੇਤ ਆ ਉਹਦੀ ਜ਼ਮੀਨ ਤਿਆਰ ਕੀਤੀ ਹੈ, ਪਟੜੇ ਬਣਾ ਲਏ ਮਿਸਾਲ ਆ, ਹਾਂਜੀ ਉਹਦੇ ਚ ਪਹਿਲਾਂ ਤੁਸੀਂ ਉਹ ਸੀਮੈਂਟ ਦੇ ਪਿਲਰ ਫਰੇਮ ਪੂਰਾ ਕਰੋਗੇ ਜਾਂ ਪਹਿਲਾਂ ਪੌਦੇ ਲਾਓਗੇ? ਇਹ ਦੋਨੋਂ ਤਰੀਕੇ ਨਾਲ ਹੋ ਸਕਦਾ ਹੈ। ਪਹਿਲੇ ਪੌਦੇ ਵੀ ਲਗਾਵਾਂਗੇ ਤੇ ਫਿਰ ਉਹ ਜ਼ਰਾ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ ਉਹਦੇ ਚ ਅੰਦਰ ਲਗਾਉਣਾ ਉਹ ਫਰੇਮ ਲਗਾਉਣਾ। ਅਗਰ ਉਹ ਪੌਦੇ ਬਾਅਦ ਚੋਂ ਲਗਾਵਾਂਗੇ ਤੇ ਫਿਰ ਆਸਾਨ ਹੁੰਦਾ ਹੈ ਉਹਦੇ ਵੱਲ ਅੱਛਾ ਅੱਛਾ ਕੰਮ ਕਰਨਾ। ਤੇ ਫਿਰ ਜਿੱਦਾਂ ਜਿੱਦਾਂ ਚੜਦਾ ਰਹਿੰਦਾ ਆਪੇ ਹੀ ਜਾ ਕੇ ਹਾਂਜੀ ਇਹਨੂੰ ਬੰਨਣਾ ਤੇ ਪੈਂਦਾ ਹੈ, ਇਹਨੂੰ ਬੰਨਣਾ ਪੈਂਦਾ ਹੈ। ਖੀਰੇ ਦਾ ਤੇ ਜ਼ਿਆਦਾ ਐਫਰਟ ਹੈ ਲੇਕਿਨ ਇਹਦੀ ਕੱਟ ਨੂੰ ਰੱਸੀ ਬੰਨ ਦਿਓ ਤੇ ਉੱਤੇ ਚਲਾ ਜਾਂਦਾ ਹੈ। ਜਦੋਂ ਉੱਤੇ ਉਹਦੀ ਹਾਈਟ ਦੇ ਬਰਾਬਰ ਚਲਾ ਜਾਏ ਤੁਸੀਂ ਰੱਸੀ ਬੰਨ੍ਹਣੋਂ ਛੱਡ ਦਿਓ ਆਪੇ ਲਟਕ ਕੇ ਨੀਚੇ ਆ ਜਾਂਦਾ। ਵਾਹ ਵਾਹ, ਇਹ ਸਾਰੀਆਂ ਵੱਖਰੀਆਂ ਵੱਖਰੀਆਂ ਪਈਆਂ ਕਿਸਮਾਂ ਹੈ। ਹਾਂਜੀ ਤੇ ਇਹ ਪਨੀਰੀ ਦੇ ਵਿੱਚ ਇਹਨੂੰ ਵੀ ਪਾਣੀ ਛਿੜਕ ਕੇ ਲਾਉਂਦੇ ਆ, ਵਿੱਚੋਂ ਕਿਤੇ ਕਿਤੇ ਸੋਕਾ ਜਾਂ ਮਲੂਮ ਹੁੰਦਾ? ਹਾਂਜੀ ਇਹ ਸੋਕਾ ਪਾਣੀ ਇਹਨੂੰ ਦੇ ਹੀ ਨਹੀਂ ਨਾ ਰਿਹਾ। ਇਹਨੂੰ ਅਸੀਂ ਅਗਰ ਪਾਣੀ ਦਾਂਗੇ ਤਾਂ ਬੜੀ ਤੇਜ਼ੀ ਨਾਲ ਵਧੇਗਾ, ਤੇਜ਼ੀ ਨਾਲ ਵਧੇਗਾ ਤੇ ਫਿਰ ਇਹਨੂੰ ਸੰਭਾਲਣਾ ਔਖਾ ਹੋ ਜਾਣਾ। ਅੱਛਾ 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 ਹਾਂਜੀ। ਠੀਕ। ਦੇਖੋ ਨਾ ਤੁਸੀਂ ਹੁਣ ਉਹ 15 ਰੁਪਏ ਦੀ ਸੋਟੀ ਹੈ, ਉਹ ਅਗਰ ਇਹਨੂੰ ਸੋਟੀਆਂ ਲਗਾ ਕੇ ਉਹਨੂੰ ਖੜਾ ਕਰਾਂਗੇ ਉਹ ਹਨੇਰੀ ਨਾਲ ਫਿਰ ਬਾਰਿਸ਼ ਆਈ ਹਨੇਰੀ ਆਈ ਫਿਰ ਲੇਟ ਗਿਆ। ਹਾਂ ਅਮੀਨ ਸਾਹਿਬ ਹੁਣ ਤੁਹਾਡਾ ਕਿ ਹੁਣ ਮੁਲਕਾਂ ਦੂਸਰਿਆਂ 'ਚ ਰਾਬਤਾ ਹੈਗਾ ਵੀ ਇਸ ਤੁਸੀਂ ਗਾਂਹ ਕਰ ਰਹੇ ਆ ਕੰਮ? ਹਾਂਜੀ ਗਾਂਹ ਤੋਂ ਗਾਂਹ ਪਰ ਲੋਕ ਖੁਸ਼ ਹੁੰਦੇ ਆ ਕਿ ਬੜੀ ਜਲਦੀ ਇਹਨਾਂ ਬੰਦਿਆਂ ਨੇ ਇਹ ਕੀਤਾ ਕੰਮ ਔਰ ਬਹੁਤ ਜਲਦੀ ਸਰਵਾਈਵ ਕੀਤਾ ਇਹਨਾਂ ਨੇ। ਮਾਸ਼ਾਅੱਲਾ ਲੋਕ ਖੁਸ਼ ਵੀ ਹੁੰਦੇ ਆ ਔਰ ਐਪਰੀਸ਼ੀਏਟ ਵੀ ਕਰਦੇ ਨੇ, ਫਿਰ ਸ਼ਾਬਾਸ਼ ਵੀ ਦਿੰਦੇ ਨੇ। ਤੇ ਫਿਰ ਬੇਸ਼ੁਮਾਰ ਐਸੇ ਫਾਰਮਰ ਨੇ ਜਿਹੜੇ ਕਾਫੀ ਅਰਸੇ ਤੋਂ ਕਰ ਰਹੇ ਸੀ ਇਹ ਡੰਡਾ ਥੋੜ ਤੇ ਕਿਸੇ ਨੇ ਕੀਤਾ, ਅਸੀਂ ਕੀਤਾ ਤੇ ਉਹ ਇਧਰ ਨੂੰ ਸ਼ੁਰੂ ਹੋ ਗਿਆ ਵੀ ਨਵੀਆਂ ਵੈਰਾਈਟੀਆਂ ਮਲਟੀਪਲਾਈ ਕਰਨ ਵਾਸਤੇ ਬਹੁਤ ਮਾਸ਼ਾਅੱਲਾ ਸਹੀ ਹੈ। ਫਲ ਹੈ ਅਮੀਨ ਸਾਹਿਬ ਦਾ ਸ਼ੌਕ ਨਾਲ ਨਾਲ ਅਸੀਂ ਦੇਖ ਰਹੇ ਹਾਂ। ਦੇਖੋ ਵੀ ਇਹ ਜਾਪਾਨੀ ਫਲ ਲੱਗਾ, ਇਹ ਉੱਤੇ ਪੱਕੂਗਾ ਜੀ? ਇਹ ਪਾਲ ਪਾਣੀ ਪਊ? ਹਾਂਜੀ ਉੱਤੇ ਪੱਕ ਜਾਂਦਾ ਹੈ ਲੇਕਿਨ ਇਹਨੂੰ ਅਸੀਂ ਜਲਦੀ ਜਦੋਂ ਯੈਲੋ ਹੋਣਾ ਸ਼ੁਰੂ ਹੋ ਜਾਂਦਾ ਨਾ ਇਹਨੂੰ ਉਤਾਰ ਲੈਂਦੇ ਆ। ਅੱਛਾ ਤਾਂ ਕਿ ਦੇਖੋ ਤੁਸੀਂ ਮਾਸ਼ਾਅੱਲਾ ਇੱਥੇ ਕਾਮਯਾਬ ਆਪਣੇ ਇੱਥੇ ਹੈ ਸਾਰੇ ਇੰਨਾ ਫਰੂਟ ਹੈ ਇਹਦੇ ਤੇ ਤੁਸੀਂ ਕੀ ਬਾਤ ਦੇਖੋ ਨਾ। ਹਾਂ ਨਹੀਂ ਉਹ ਟਾਹਣੀਆਂ ਹੇਠਾਂ ਨੂੰ ਉਲ ਰਹੀਆਂ ਪਈਆਂ। ਅੱਛਾ ਤੇ ਉਹ ਤੁਸੀਂ ਆ ਵੀ ਕੋਈ ਕਿਸਮ ਚੰਗੀ ਆ ਬੂਟਾ ਖਲੋਤਾ ਵਿੱਚ? ਹਾਂਜੀ ਵੈਰੀਗੇਟਡ ਉਹਦਾ ਹੈ ਜਿਹੜਾ ਮਸੰਮੀ ਆ ਮਾਲਟਾ, ਇਹ ਧਾਰੀਆਂ ਜੀਆਂ ਵਾਲਾ ਮਾਲਟਾ? ਹਾਂਜੀ ਹਾਂਜੀ ਇਹਨੂੰ ਕੀ ਸਾਦੇ? ਇਹ ਧਾਰੀਆਂ ਵਾਲਾ ਹੀ ਸਾਦੇ ਇਹਨੂੰ। ਅੱਛਾ ਅੰਗਰੇਜ਼ੀ 'ਚ ਇਹਦਾ ਨਾਮ ਵੈਰੀਗੇਟਡ ਜਿਹਾ ਰੱਖ ਦਿੰਦੇ ਆ। ਹੋਰ ਕਿਹੜਾ ਬੂਟਾ ਖਲੋਤਾ ਤੁਹਾਡੇ? ਆ ਆੜੂ ਖਲੋਤੇ ਆ? ਇਹ ਨਹੀਂ ਨੈਕਟਰੀਨ। ਇਹ ਕੀ ਹੈ? ਨੈਕਟਰੀਨ ਆਹ ਬੂਟੇ ਆੜੂ ਨਹੀਂ ਹੈ? ਨਹੀਂ ਉਹ ਕੀ ਹੁੰਦਾ? ਨਾਖਾਂ? ਨਹੀਂ ਉਹ ਆਪਣਾ ਆੜੂ ਤੇ ਉਹਦਾ ਮਿਲਾਪ ਹੈ। ਕਾਹਦਾ? ਆਲੂ ਬੁਖਾਰੇ ਦਾ। ਅੱਛਾ ਲੂਚਾ ਤਾਂ ਨਹੀਂ? ਨਹੀਂ ਲੂਚਾ ਨਹੀਂ, ਨੈਕਟਰੀਨ ਇਹ ਨਵਾਂ ਅੱਛਾ ਨਵੀਂ ਇਟਾਲੀਅਨ ਫਲ ਹੈ। ਵਾਹ ਬਈ ਵਾਹ। ਹੋਰ ਕਿਹੜਾ ਕਿਹੜਾ ਬੂਟਾ? ਹੋਰ ਲੱਗੇ ਤਾਂ ਅੰਦਰ ਬੇਸ਼ੁਮਾਰ ਬੜੀ ਕਿਸਮਾਂ ਦੇ ਪੌਦੇ ਲੱਗੇ ਨੇ। ਬਦਾਮ ਵੀ ਹੈਗਾ ਉੱਥੇ, ਉਹ ਨਾਸ਼ਪਾਤੀ, ਆਲੂ ਬੁਖਾਰਾ, ਉਹ ਬੇਸ਼ੁਮਾਰ ਇਹੋ ਜਿਹੇ। ਵਾਹ ਉਹ ਵਿੱਚੋਂ ਟਪਾ ਕੇ ਉੱਤੇ ਗੁਲਦਸਤਾ ਬਣਾਇਆ, ਕੀ ਕੀਤਾ ਹੈ? ਉਹ ਦਿਖਾ ਦੇਣਾ ਤੁਹਾਨੂੰ। ਹਾਂਜੀ ਆ ਦੇਖੋ ਨਾ ਉੱਤੇ ਗੁਲਦਸਤਾ ਜਿਹਾ ਬਣਿਆ। ਹਾਂਜੀ ਇਧਰੋਂ ਆ ਜਾਓ, ਇੱਥੋਂ ਆ ਜਾਓ। ਅੱਛਾ ਇਹ ਆਸਾਨ ਹੈ ਇੱਥੇ। ਇਧਰ ਪੂਰਾ ਗੁਲਦਸਤਾ ਬਣਿਆ। ਆਹ ਤਰੀਕਾ ਮੈਂ ਕਹਿੰਦਾ ਸਾਰਿਆਂ ਤੋਂ ਚੰਗਾ, ਵੀ ਫਲ ਤੋੜਨਾ ਵੀ ਸੌਖਾ ਤੇ ਇਹ ਜੇ ਲੱਗਦਾ ਜਿਵੇਂ ਰੁੱਖ ਬਣ ਗਿਆ। ਹਾਂਜੀ ਇਹਦੇ ਰੁੱਖ ਬਣ ਗਏ, ਲੱਗੇ ਇਹਦੀ ਪ੍ਰੋਟੈਕਸ਼ਨ ਬਹੁਤ ਔਖੀ ਹੈ। ਅੱਛਾ ਹਾਂ ਉਹ ਕਿਵੇਂ ਜੀ? ਜ਼ਾਹਿਰ ਹੈ ਪੂਰੀ ਲੰਬੀ ਇੱਕ ਤੁਹਾਨੂੰ ਲਗਾਉਣੀ ਪੈਗੀ। ਇਹ ਦੇਖੋ ਨਾ ਨਵਾਂ ਫਲ ਆ ਰਿਹਾ ਮਾਸ਼ਾਅੱਲਾ। ਹਾਂਜੀ ਉਹ ਮੈਂ ਦੇਖ ਰਿਹਾ। ਇਹ ਸਾਰੇ ਨਵੇਂ ਹਾਂ ਫਲ ਲੈ ਰਿਹਾ। ਹਾਂਜੀ ਅੱਛਾ ਅਮੀਨ ਸਾਹਿਬ ਇਹਦੇ ਵਾਸਤੇ ਸਾਡੇ ਦੇਖਣ ਵਾਲਿਆਂ ਨੂੰ ਇਹਨੂੰ ਦੇਖੋ ਜੀ ਬਈ
ਇਹ ਕਿਹੜੇ ਇਲਾਕਿਆਂ ਦੇ ਵਿੱਚ ਕਾਮਯਾਬ ਆ, ਕਿੱਦਾਂ ਦੀ ਮਿੱਟੀ ਹੋਵੇ, ਇਹ ਥੋੜ੍ਹਾ ਦੱਸਿਓ। ਸਰ ਮੈਂ ਤੇ ਹੁਣ ਕਰਾਚੀ ਤੋਂ ਲਾ ਕੇ ਕਸ਼ਮੀਰ ਤੱਕ ਲਗਵਾਤਾ ਤਕਰੀਬਨ, ਕਾਮਯਾਬ ਜਾ ਰਿਹਾ। ਅਲਹਮਦੁਲਿਲਾ। ਅੱਛਾ, ਤੇ ਕਿਹੜੇ ਮੌਸਮ ਦੇ ਵਿੱਚ ਲਾਣਾ ਜੇ ਕਿਸੇ ਨੇ ਮੌਸਮ ਲਾਣਾ? ਤੇ ਜਿਹੜੇ ਜ਼ਿਆਦਾ 2 ਮਹੀਨੇ ਗਰਮੀ ਦੇ ਨੇ ਉਹਨੂੰ ਅਵਾਇਡ ਕਰਨਾ ਚਾਹੀਦਾ ਹੈ, ਜਾਂ ਦਸੰਬਰ ਜਨਵਰੀ ਜਿਹੜੇ ਸ਼ਦੀਦ ਸਰਦੀ ਦੇ ਨੇ ਉਸ ਬਸ ਤੋਂ ਅੱਗੇ ਪਿੱਛੇ ਜਦੋਂ ਮਰਜ਼ੀ ਲਾ ਜਦੋਂ ਲਓ। ਮਰਜ਼ੀ ਲਗਾ ਲਓ। ਇਹ ਪੌਦਿਆਂ ਦਾ ਮੌਸਮ ਦਾ ਹਿਸਾਬ ਕੋਈ ਨਹੀਂ। ਹਾਂ ਹਾਂ, ਇਹ ਪੌਦੇ ਜਿਵੇਂ ਜਨਵਰੀ 'ਚ ਲੱਗਦੇ ਆ ਜਾਂ ਸਾਉਣ ਭਾਦੋ 'ਚ ਲੱਗਦੇ ਆ। ਬਸ ਉਹ ਹੀ ਹਿਸਾਬ ਹੈ, ਲੇਕਿਨ ਜ਼ਿਆਦਾ ਉਹ ਵੀ ਤੇ ਅਵਾਇਡ ਕਰਦੇ ਨੇ ਨਾ ਜਿਹੜੇ ਜ਼ਿਆਦਾ ਗਰਮੀ ਵਾਲੇ ਔਰ ਜ਼ਿਆਦਾ ਸਰਦੀ ਵਾਲੇ ਮੌਸਮ ਨੇ। ਅੱਛਾ, ਬਸ ਉਹ ਤੇ ਜਿਹੜਾ ਥੋਰ ਦੇ ਉੱਤੇ ਕਰਨਾ, ਗਰਾਫ। ਪੈਂਦ ਕਰਨਾ, ਤੇ ਉਹ ਕਿਹੜੇ ਮੌਸਮ 'ਚ? ਉਹ ਵੀ ਜਦੋਂ ਮਰਜ਼ੀ। ਅਸੀਂ ਤੇ ਸਰ ਹਰ ਮੌਸਮ 'ਚ ਕੀਤਾ ਜੀ, ਹੁਣ ਮੌਸਮ ਬੈਸਟ ਹੈ ਵੈਸੇ ਹੁਣ ਕਰਨ ਦਾ। ਅੱਛਾ, ਤੇ ਇਸ ਫਰੇਮ 'ਚ ਤੇ ਉਸ ਫਰੇਮ 'ਚ ਤੁਸੀਂ ਕੀ ਫਰਕ ਕੱਢਦੇ ਆ? ਇਹ ਸਾਡੇ ਇੱਥੇ ਕਾਮਯਾਬ ਨਹੀਂ ਇਹ ਜਗ੍ਹਾ। ਅੱਛਾ, ਇਹ ਆਪਣੇ ਕਾਮਯਾਬ ਨੇ। ਨਹੀਂ, ਇਹ ਇਸ ਵਾਸਤੇ ਨਾ ਇਹਦੀ ਪ੍ਰੋਟੈਕਸ਼ਨ ਬਹੁਤ ਮੁਸ਼ਕਲ ਹੈ ਅੱਛਾ। ਤੇ ਉਹਦੀ ਆਸਾਨ ਹੈ। ਤੁਸੀਂ ਇੱਕ ਸਾਈਡ ਤੇ ਜੰਤਰ ਲਾਤਾ ਤੇ ਫਿਰ ਭੁੱਲ ਗਏ ਹੋ, ਠੀਕ ਹੈ ਨਾ। ਤੇ ਇਹਦੇ ਵਾਸਤੇ ਬਹੁਤ ਬੜਾ, ਇਹ ਨਾਲੇ ਅਸੀਂ ਪਹਿਲੇ ਸੀ ਨਾ ਲਗਾਇਆ ਵੀ ਹੈ, ਉੱਚਾ ਵੀ ਲਗਾਇਆ। ਇਹਦੀ ਇੰਨੀ ਹਾਈਟ ਨਹੀਂ ਹੋਣੀ ਚਾਹੀਦੀ। ਅੱਛਾ, ਇੰਨੀ ਹੋਣੀ ਨਹੀਂ ਚਾਹੀਦੀ। ਹਾਂਜੀ, ਇਹਨੂੰ ਫਿਰ ਕੱਟਣਾ ਕੁੱਟਣਾ ਵੀ ਔਖਾ। ਹਾਂਜੀ, ਕੱਟਣਾ ਉਤਰਨਾ ਇਹਦੀ ਪ੍ਰੂਨਿੰਗ ਔਖੀ ਹੈ, ਲੇਕਿਨ ਜੇ ਇਹਦੀ ਹਾਈਟ ਇੰਨੀ ਹੋਣੀ ਚਾਹੀਦੀ 4 ਫੁੱਟ ਨਾ, ਜਿਹਦੇ ਬੰਦਾ ਇਹਨੂੰ ਦੇਖ ਲਵੇ, ਦੇਖ ਲਵੇ ਉੱਤੋਂ ਕੱਟਣਾ ਥਾ ਕਿਦਾਂ, ਫਿਰ ਉਹ ਕਾਬੂ ਚ ਆਵੇ। ਹਾਂਜੀ। ਅਸੀਂ ਜੀ ਤੁਹਾਨੂੰ ਦੁਨੀਆ ਦਾ ਮਹਿੰਗਾ ਤਰੀਨ ਫਲ ਦਿਖਾ ਰਹੇ ਹਾਂ। ਅਮੀਨ ਸਾਹਿਬ ਇੱਥੇ ਮੇਰੇ ਲਾਗੇ ਹੀ ਰਹੋ। ਤੇ ਅਸੀਂ ਇੱਕ ਪੰਜਾਬ ਦੇ ਜਿਹੜੇ ਕਹਿ ਲਓ ਵੀ ਐਸਾ ਕਿਸਾਨ ਜਿਹੜਾ ਮੋਹਰੀ ਬਣਿਆ, ਇਹ ਡਰੈਗਨ ਫਰੂਟ ਦੇ ਕਾਫਲੇ ਦਾ ਮੋਹਰੀ ਆ। ਹੁਣ ਪੂਰਾ ਪੰਜਾਬ ਉਹਨਾਂ ਦੇ ਮਗਰ ਖਲੋਤਾ, ਤੇ ਅਸੀਂ ਕਹਿੰਦੇ ਆ ਜੀ ਅੱਲਾਹ ਤਾਲਾ ਹੀ ਆ ਤੁਹਾਨੂੰ ਇਹਦਾ ਅਜਰ ਦਊਗਾ। ਆਮੀਨ। ਤੇ ਅਸੀਂ ਇੰਨਾ ਸਫ਼ਰ ਕਰਕੇ ਨਾ ਲੈਲਪੁਰ ਤੋਂ ਕਸੂਰ ਦੇ ਵਿੱਚ ਤੁਹਾਨੂੰ ਹੌਸਲਾ ਅਫਜ਼ਾਈ ਹਲਾਸ਼ੇਰੀ ਦੇਣ ਵਾਸਤੇ ਆਏ। ਮਿਹਰਬਾਨੀ ਤੁਹਾਡੀ, ਬੜੀ ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ। ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ, ਤੁਹਾਡੀ ਮਿਹਨਤ ਵੇਖੀ ਆ, ਤੁਹਾਡੇ ਤਜਰਬੇ ਦੇਖੇ ਆ। ਲੈ ਇਦਾਂ ਇਸ ਗੱਲ ਦੀ ਲੋੜ ਆ, ਇਸ ਸ਼ੈ ਦੀ ਲੋੜ ਆ। ਜੇ ਸਾਡੇ ਕਿਸਾਨ ਇਦਾਂ ਮਿਹਨਤ ਕਰਨ ਲੱਗ ਜਾਣ, ਜਾਂ ਸਾਡਾ ਹੁਣ ਜਿਵੇਂ ਅਮੀਨ ਸਾਹਿਬ ਨੇ ਜਿਹੜੀ ਮਿਹਨਤ ਕਰ ਲਈ ਆ ਨਾ, ਉਹ ਮੈਨੂੰ ਨਹੀਂ ਹੁਣ ਕਰਨੀ ਪੈਣੀ। ਮੈਂ ਤਾਂ ਹਾਂਜੀ, ਇਨਸ਼ਾਅੱਲਾ ਆਸਾਨ ਹੋ ਗਿਆ, ਬਿਲਕੁਲ ਕੰਮ ਸੌਖਾ। ਪਹਿਲਾ ਬੰਦਾ ਜਿਹੜਾ ਹੁੰਦਾ ਨਾ, ਅਖਿਆਈ ਉਹਨੂੰ ਹੁੰਦੀ ਹੈ। ਅਖਿਆਈ ਇਹਨਾਂ ਨੇ ਭੋਗ ਲਈ ਆ। ਕਹਿੰਦੇ ਵੀ ਅਮਰੀਕਾ, ਇੰਡੀਆ, ਕੈਨੇਡਾ, ਕਿੱਥੋਂ ਕਿੱਥੋਂ ਇਹਨਾਂ ਨੇ ਬੂਟੇ ਮੰਗਾ ਕੇ ਲਾਏ, ਚਾਈਨਾ ਚੋਂ ਕਾਮਯਾਬ ਕੀਤੇ। ਅਖਿਆਈ ਇਹਨਾਂ ਨੇ ਭੋਗ ਲਈ, ਖਰਚਾ ਇਹਨਾਂ ਨੇ ਕਰ ਲਿਆ। ਹੁਣ ਸਾਡੇ ਵਾਸਤੇ ਸਖਿਆਈ ਆ। ਤੇ ਹੁਣ ਸਾਨੂੰ ਇਦਾਂ ਦੀ ਫਸਲਾਂ ਦੀ ਲੋੜ ਆ, ਜਿਵੇਂ ਸਾਡਾ ਕਿਸਾਨ ਰੁਲ ਰਿਹਾ ਨਾ ਜੀ ਇਸ ਬਿਲਕੁਲ ਟਾਈਮ। ਸਹੀ ਹੈ। ਜਿਵੇਂ ਤੁਸੀਂ ਅੱਗੇ ਗੱਲ ਕੀਤੀ ਆ, ਅਮੀਨ ਸਾਹਿਬ ਵੀ ਕਦੀ ਇਹੀ ਰੋਣਾ ਰੋਂਦੇ ਸੀ ਵੀ ਇਹਨਾਂ ਦਾ ਟਨਲ ਫਾਰਮਿੰਗ ਦਾ, ਟਨਲ ਫਾਰਮਿੰਗ ਵੀ ਕੀਤੀ, ਰਵਾਇਤੀ ਫਸਲਾਂ ਵੀ ਲਾਈਆਂ, ਕੁਛ ਨਾ ਲੱਭਾ। ਪਰ ਜਦੋਂ ਮਿਹਨਤ ਕੀਤੀ, ਹਿੰਮਤ ਨਹੀਂ ਨਾ ਹਾਰੀ, ਤੇ ਫਿਰ ਅੱਲਾਹ ਤਾਲਾ ਨੇ ਉਹਦਾ ਸਿਲਾ ਦਿੱਤਾ, ਫਲ ਦਿੱਤਾ। ਬਈ ਉਹ ਡਰੈਗਨ ਫਰੂਟ ਦਾ ਫਲ ਮਿਲਦਾ, ਸਬਰ ਦਾ ਫਲ ਅੱਜ ਪਤਾ ਲੱਗਿਆ ਡਰੈਗਨ ਫਰੂਟ ਆ 2200 ਰੁਪਏ ਕਿਲੋ। ਇਹ ਫਲ ਜਦੋਂ ਮਿਲਿਆ, ਫਿਰ ਥੋੜੇ ਰਕਬੇ 'ਚ ਬਹੁਤੀ ਆਮਦਨ ਹੋ ਗਈ। ਹਾਂਜੀ, ਇਦਾਂ ਹੀ ਹੈ ਜੀ। ਬਿਲਕੁਲ ਜੀ, ਥੋੜੇ ਰਕਬੇ ਹਾਂ, ਤੁਸੀਂ ਇਹਦਾ ਕਿੱਲਾ ਲਾ ਲਓ ਨਾ, ਤੇ ਤੁਸੀਂ ਰਵਾਇਤੀ ਫਸਲਾਂ 12 ਕਿੱਲੇ ਲਾਓ, ਇੱਕ ਬਰਾਬਰ। ਇੱਕ ਬਰਾਬਰ, ਬਿਲਕੁਲ ਇੱਕ ਬਰਾਬਰ। ਤੇ ਅਮੀਨ ਸਾਹਿਬ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੁਹਾਡਾ ਵੀ ਬਹੁਤ ਸ਼ੁਕਰੀਆ ਜਨਾਬ, ਤੁਸੀਂ ਤੁਹਾਡੀ ਮਿਹਰਬਾਨੀ, ਇੰਨੀ ਐਫਰਟ ਕੀਤੀ ਹੈ, ਇੰਨੀ ਦੂਰੋਂ ਤਸ਼ਰੀਫ ਲਿਆਏ ਹੋ। ਬੜੀ ਮਿਹਰਬਾਨੀ ਜੀ। ਅੱਲਾਹ ਤੁਹਾਨੂੰ ਅਜਰ ਦੇ, ਔਰ ਬੜਿਆ ਤੁਸੀਂ ਮਿਹਨਤ ਕਰ ਰਹੇ ਹੋ, ਕਿਸਾਨਾਂ ਨੂੰ ਦਿਖਾ ਰਹੇ ਹੋ ਮੁਖਤਲਿਫ ਫਸਲਾਂ, ਉਹਨਾਂ ਦੀ ਰਹਿਨਮਾਈ ਕਰ ਰਹੇ ਹੋ, ਤੇ ਅੱਲਾਹ ਤਾਲਾ ਤੁਹਾਡੀ ਇਹ ਮਿਹਨਤ ਨੂੰ ਕਬੂਲ ਕਰੇ। ਆਮੀਨ ਜੀ। ਇਹ ਤਾਂ ਕੁਝ ਵੀ ਨਹੀਂ ਡਿਊਟੀ ਤਾਂ ਉਹ ਜਿਹੜੀ ਤੁਸੀਂ ਦਿੱਤੀ ਆ। ਅੱਲਾਹ ਤਾਲਾ ਤੁਹਾਡਾ ਸਾਇਆ ਸਾਡੇ ਤੇ ਸਲਾਮਤ ਰੱਖੇ, ਇਸ ਪੰਜਾਬ ਪਾਕਿਸਤਾਨ ਤੇ। ਤੇ ਤੁਸੀਂ ਇਹ ਇਜਾਜ਼ਤ ਦਓਗੇ ਵੀ ਅਸੀਂ ਤੁਹਾਡਾ ਨੰਬਰ ਵਿੱਚ? ਬਿਲਕੁਲ ਜੀ, ਨੰਬਰ ਦਿਓ। ਬਿਲਕੁਲ। ਬੋਲੋ ਜੀ, ਬੋਲੋ। ਮੇਰਾ ਨੰਬਰ ਹੈ ਜੀ 0312 42 333 15। ਠੀਕ ਆ। ਇਹ WhatsApp ਹੈ ਇਹਦੇ ਤੇ? ਹਾਂਜੀ, WhatsApp ਵੀ ਇਹਦੇ ਤੇ। ਟੈਲੀਫੋਨ ਨਾਲੋਂ ਤੁਸੀਂ ਬੋਲ ਕੇ ਭੇਜ ਦਿਓ, ਇਹ ਤੁਹਾਨੂੰ ਸੁਣ ਕੇ ਜਵਾਬ ਦੇ ਦਿਆ ਕਰਨਗੇ। ਕਿਉਂ, ਤੁਸੀਂ ਦੇਖ ਰਹੇ ਆ ਵੀ ਇਹ ਕਿੰਨਾ ਕੰਮ ਕਰਨਾ ਹੁੰਦਾ, ਫਿਰ ਟੈਲੀਫੋਨ ਤੇ ਬੰਦਾ ਬਾਜੇ ਟਾਈਮ ਔਖਾ ਹੁੰਦਾ। ਤੇ ਅਮੀਨ ਸਾਹਿਬ, ਜਿਉਂਦੇ ਵਾਸਤੇ ਰਹੋ ਜੀ। ਬੜੀ ਮਿਹਰਬਾਨੀ। ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ।